अस्सलाम वालेकुम नाज़रीन। प्रोग्राम गूढ़ी गल लतीफ़ चौधरी दे नाल मैं तुहाडा मेज़बान एहसन कामरे। नाज़रीन, पाकिस्तान के सियासी मंजरनामे ते बड़ी इस वक्त कन्फ्यूजन पाई जा रही है और किते डील दियां गल्लां हो रही ने ते किते मज़ामत की गल हो रही है। तो हुण वज़ीर आला खैबर पख्तूनख्वा सुहेल खान अफरीदी ने इमरान रहाई फोर्स का ऐलान करता और यह फोर्स जी तो बाद ये बाकायदा मैंबरशिप भी होएगी और यदा हलफ भी होएगा। तो अज के प्रोग्राम च डिस्कस करांगे कि यह जी फोर्स यदा बनाने का जो मकसद है कि वह हासिल हो सकेगा तो क्या फोर्स जी कानूनी तौर पर बनाई भी जा सकती है या नहीं, और वो फोर्स जी कि खान साहब को रहा करा सकेगी या नहीं। तो ये जी डील दी गल्लां चल रही ने, वज़ीर आज़म के जो मुशीर ने राणा सनाउल्ला उन्होंने बयान दिता कि बानी PTI को 2 बारी डील की ऑफर हुई सी, लेकिन वो डील जी है ना वो मैच्योर होंदे होंदे वो रह गई। तो उत्ते फैसल वाडा ने भी जरा अज एक ट्वीट किया और उन्होंने कहा कि भी यह डील जी तुहाडे लोगों के तसवरात दे विच या ये कोई हकीकत भी है, तो कदों हुई कैंज हुई, तो ये बारे जो भी गलबात की जाए। तो ये अगर आलमी मंजरनामे तो देखने तो अज गज़ा अमन बोर्ड का इजलास जो होने जा रहा है और गज़ा के अमन के हवाले पाकिस्तान की वो खसूसी शमूलीयत है। वज़ीर आज़म पाकिस्तान उत्थे गए ने, नाल डिप्टी प्राइम मिनिस्टर जिहड़े ने वो भी उन्होंने नाल ने। तो यह गज़ा अमन बोर्ड चो अज जो वो की मामलात उत्थे होणगे और गज़ा के अमन के हवाले की पेशरफ्त होएगी। अज के प्रोग्राम च सारिया चीज़ों तो डिस्कस करांगे। तो चलने लतीफ़ चौधरी साहब वाल। जी चौधरी साहब अस्सलाम वालेकुम। वालेकुम सलाम जी, की हाल है जी? पहले तो रमज़ान मुबारक हो गए। ये खैर मुबारक सारे देखने वालियां नूं भी बिल्कुल। अज पहला रोज़ा हाँ जी, ਅਸੀਂ खैर नाल आगाज़ करिए, लेकिन तुसीं खबरां बहुत गरम गरम दित्तियां ने आंदे। ਮੈਨੂੰ ਲੱਗਦਾ ਇਫਤਾਰੀ ਦਾ ਟਾਈਮ ਕਰੀਬ ਹੋਣਾ ना। अच्छा, भुख लग रही है, रोज़ा भी लग रहा है, तो बहरहाल रोज़ा भी लग रहा है और सियासी महाज भी गर्म है और हिद्दत च इजाफा होया। ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ और ਜਿਹੜਾ ਕੁਐਸਚਨ ਹੈਗਾ ਇਹਦੇ 'ਚ ਦੇਖੋ ਕਿ ਮੇਰਾ ਖਿਆਲ ਹੈਗਾ ਕਿ ਜਿਸ ਤਰ੍ਹਾਂ ਜਿਹੜੀ ਫੋਰਸ ਦੀ ਗੱਲ ਕੀਤੀ ਹੈ ਉਹ ਫੋਰਸ ਵੀ ਨਾਕਾਮ ਹੋਏਗੀ। ਪਹਿਲੀ ਗੱਲ ਤੇ ਮੈਂ ਤੁਹਾਨੂੰ ਦੱਸ ਦਵਾਂ ਉਹ ਜਿਹੜਾ ਉਹਦਾ ਮਕਸਦ ਹੈਗਾ ਉਹ ਕਾਮਯਾਬ ਨਹੀਂ ਹੋਏਗਾ। ਉਹਦੀ ਗੱਲ ਮੈਂ ਤੁਹਾਨੂੰ ਅੱਗੇ ਮੈਂ ਅੱਗੇ ਤੇ ਇਹ ਨਹੀਂ ਕਿ ਰਹਾਈ ਫੋਰਸ ਜਿਹੜੀ ਦੁਹਾਈ ਫੋਰਸ ਵਿੱਚ ਉਹ ਕਿਹਾ ਹੈ ਉਹਨਾਂ ਦੇ ਮੁਸਲਿਮ ਲੀਗ ਦੇ ਇੱਕ ਅਹੁਦੇਦਾਰ ਨੇ ਅਖਤਿਆਰ ਵਲੀ ਨੇ ਕਿ ਵੀ ਇਹ ਤੇ ਦੁਹਾਈ ਫੋਰਸ ਰੱਖਣੀ ਚਾਹੀਦੀ ਹੈ, ਤੇ ਦੁਹਾਈ ਤੇ ਉਹ ਹੈ ਹੀ ਹੈ। ਤੇ ਇਹ ਤੁਹਾਨੂੰ ਯਾਦ ਹੋਏਗਾ ਕਿ ਇੱਕ ਪੁਰਾਣੇ ਦੌਰ ਦੇ ਵਿੱਚ ਨਾ ਇੱਕ ਕਦੀਮ ਅਹਿਦ ਵਿੱਚ ਇੱਕ ਖਵਾਤੀ ਕੋਈ ਮਰਗ ਹੋ ਜਾਂਦੀ ਸੀ ਨਾ, ਕਿਸੇ ਜਗ੍ਹਾ ਫੌਤਗੀ ਹੋ ਗਈ, ਤੇ ਜਿਹੜੇ ਰਾਜੇ ਮਹਾਰਾਜੇ ਲੋਕ ਹੁੰਦੇ ਸਨ ਜਿਨ੍ਹਾਂ ਨੇ ਆਪਣੀ ਸੋ ਕਾਲਡ ਇੱਕ ਪ੍ਰਾਈਡ ਬਣਾਇਆ ਹੁੰਦਾ ਸੀ ਕਿ ਅਸੀਂ ਤੇ ਰੋਂਦੇ ਅੱਛੇ ਨਹੀਂ ਲੱਗਦੇ, ਤੇ ਉਹ ਫਿਰ ਖੁਦ ਨਹੀਂ ਸੀ ਰੋਂਦੇ ਹੁੰਦੇ। ਅੱਛਾ, ਉਹ ਵੈਨ ਪਾਣ ਵਾਸਤੇ ਉਹਨਾਂ ਨੇ ਉਹ ਰੱਖੀਆਂ ਹੁੰਦੀਆਂ ਖਵਾਤੀਨ ਹੁੰਦੀਆਂ ਸਨ, ਕੁਝ ਕਬੀਲੇ ਸਨ ਜਿਨ੍ਹਾਂ ਦਾ ਪ੍ਰੋਫੈਸ਼ਨ ਸੀ ਹੈ ਬੈਨ ਕਰਨਾ। ਇਹ ਕਦੀਮ ਅਰਬ ਦੇ ਵਿੱਚ ਵੀ ਇਹ ਚੀਜ਼ਾਂ ਇਹ ਹੁੰਦੀਆਂ ਸਨ, ਤੇ ਉਹਨਾਂ ਦਾ ਕੰਮ ਸੀ ਆ ਕੇ ਨਾ ਤੇ ਫਿਰ ਉਹ ਦੁਹਾਈ ਦੇਣੀ ਤੇ ਰੋਣਾ ਪਿੱਟਣਾ ਪਾਣਾ ਔਰ ਜਿਹੜਾ ਮਰਨ ਵਾਲਾ ਸੀ ਉਹਦੀ ਤਾਰੀਫ ਕਰਨੀ ਜਾਂ ਉਹਦੇ ਕਾਰਨਾਮੇ ਬਿਆਨ ਕਰਨੇ। ਤਾਂ ਇਹ ਇਸ ਤਰ੍ਹਾਂ ਦਾ ਕੰਮ ਹੁੰਦਾ ਸੀ। ਬਹਰਹਾਲ ਅਸੀਂ ਪੋਲਿਟਿਕਸ ਦੇ ਵਿੱਚ ਵਾਪਸ ਆਨੇ ਆ ਤੇ ਗੱਲ ਹੈਗੀ ਹੈ ਕਿ ਜਿਹੜੀ ਦੋ ਗੱਲਾਂ ਨੇ, ਇੱਕ ਡੀਲ ਦੀਆਂ ਵੀ ਨੇ ਨਾਲ ਨਾਲ ਔਰ ਇੱਕ ਇਹ ਵੀ ਹੈ। ਇਹਦੇ ਵਿੱਚ ਇੱਕ ਮੇਰਾ ਖਿਆਲ ਹੈਗਾ ਕਿ ਬਗੈਰ ਸੋਚੇ ਸਮਝੇ ਤੋਂ ਇਸ ਤਨਜ਼ੀਮ ਦੇ ਨਾਂ ਦਾ ਐਲਾਨ ਕੀਤਾ। ਇੱਕ ਤੇ ਆਪਸ਼ਨ ਅਸੀਂ ਇਹ ਲੈ ਸਕਦੇ ਹਾਂ। ਅੱਛਾ, ਮੈਂ ਤੁਹਾਨੂੰ ਲੱਗ ਰਿਹਾ ਕਿ ਉਹਨਾਂ ਨੇ ਕੋਈ ਇਹਦੇ ਤੇ ਬਗੈਰ ਸੋਚੇ ਸਮਝੇ ਤੋਂ ਬਾਜ਼ ਔਕਾਤ ਹੁੰਦੇ ਨੇ ਨਾ ਕਿ ਅਸੀਂ ਜਿਵੇਂ ਨੌਜਵਾਨ ਹੁੰਦੇ ਨੇ ਕਹਿੰਦੇ ਨੇ ਨੌਜਵਾਨ ਫੋਰਸ ਰੱਖ ਲਈ, ਯੰਗ ਫੋਰਸ ਰੱਖ ਲਈ। ਉਹ ਫੋਰਸ ਦੀ ਜਿਹੜੀ ਲਫ਼ਜ਼ ਹੁੰਦਾ ਉਹਦੀ ਗਹਿਰਾਈ ਨੂੰ ਜਾਂ ਉਹਦੇ ਕੌਨਸੀਕੁਐਂਸਿਸ ਨੂੰ ਉਹ ਨਹੀਂ ਸਮਝਦੇ। ਉਹ ਟਾਈਗਰ ਫੋਰਸ ਵੀ ਤੇ ਉਹ ਟਾਈਗਰ ਵੀ ਇਸੇ ਤਰੀਕੇ ਰੱਖੇ ਸੀ ਤੇ ਉਹਨਾਂ ਨੇ, ਤੇ ਉਹ ਵੀ ਟਾਈਗਰ ਫੋਰਸ ਤੇ ਕਿਧਰੇ ਟਾਈਗਰ ਖਤਮ ਹੋ ਗਏ ਬੰਗਾਲ ਦੇ ਜੰਗਲਾਂ ਦੇ ਵਿੱਚ, ਵੈਸੇ ਮੁੱਕ ਗਏ ਕਿਧਰੇ। ਤੇ ਲੇਕਿਨ ਅਗਰ ਤੇ ਇਹ ਸੋਚ ਕੇ ਰੱਖਿਆ ਗਿਆ ਕਿ ਫੋਰਸ ਕੀ ਹੁੰਦੀ ਹੈ, ਦੇਖੋ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਤਨਜ਼ੀਮਾਂ ਇਸ ਨਾਮਾਂ ਦੇ ਨਾਲ ਬਹੁਤ ਬਣਦੀਆਂ ਰਹੀਆਂ ਨੇ, ਮਤਲਬ ਲਸ਼ਕਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਤੇ ਉਹਨਾਂ ਦੇ ਅਰਬੀ ਨਾਮ ਵੀ ਰਹੇ ਨੇ, ਮਤਲਬ ਜੈਸ਼ ਦੇ ਲਫ਼ਜ਼ ਵੀ ਇਸਤੇਮਾਲ ਹੁੰਦੇ ਨੇ। ਅਰਬੀ ਦੇ ਵਿੱਚ ਜੈਸ਼ ਦਾ ਮਤਲਬ ਲਸ਼ਕਰ ਹੁੰਦਾ, ਤੇ ਇਸੇ ਤਰ੍ਹਾਂ ਹੀ ਫੋਰਸ ਵੀ ਇੱਕ ਮਤਲਬ ਹੁੰਦਾ ਇੱਕ ਜਥਾ, ਇੱਕ ਗਰੋਹ, ਇੱਕ ਕੁਵਤ ਬੰਦਿਆਂ ਦੀ। ਹਾਂ, ਤੇ ਉਹ ਹੁੰਦੀ ਹੈ, ਤੇ ਉਹ ਅਮੂਮੀ ਤੌਰ ਤੇ ਮਸੱਲਾ ਅਫਵਾਜ ਜਾਂ ਮਸੱਲਾ ਮਲੀਸ਼ੀਆਜ਼ ਦੇ ਨਾਮ ਦੇ ਨਾਲ ਅਮੂਮਨ ਯੂਜ਼ ਹੁੰਦੀ ਹੈ ਫੋਰਸ ਦੇ ਨਾਮ ਨਾਲ। ਤੇ ਅਗਰ ਤੇ ਉਹਨੂੰ ਸੋਚ ਕੇ ਪਲੈਨਿੰਗ ਦੇ ਨਾਲ ਰੱਖਿਆ ਗਿਆ ਇਹ ਨਾਮ, ਤੇ ਫਿਰ ਤੇ ਬਹੁਤ ਹੀ ਖਤਰਨਾਕ ਕਿਸਮ ਦੀ ਇੱਕ ਮੈਸੇਜ ਹੈਗਾ ਅਗਰ ਇਹਦੇ ਪਿੱਛੇ ਪਲਾਨ ਹੈ, ਸੋਚ ਹੈ, ਇਹ ਉਹ। ਦੇਖੋ ਜਿੱਥੋਂ ਤੱਕ ਇਮਰਾਨ ਖਾਨ ਦੀ ਰਿਹਾਈ ਦੀ ਗੱਲ ਹੈ
ਉਹਦੇ ਤਹਿਤ ਤੇ ਉਹ ਸਟਰਗਲ ਪਹਿਲੇ ਹੀ ਕਰ ਰਹੇ ਨੇ, ਜਾਂ ਤੇ ਹੋਵੇ ਨਾ ਕਿ ਪੀਟੀਆਈ ਨਹੀਂ ਸਟਰਗਲ ਕਰ ਰਹੀ। ਅੱਛਾ ਦੇਖੋ ਨਾ ਜੋ ਸਭ ਇੱਕ ਤੇ ਪੀਟੀਆਈ ਹੈ ਜਿਹਦਾ ਤੇ ਪਹਿਲੇ ਜ਼ਾਹਿਰ ਉਹਨਾਂ ਦੇ ਬਾਨੀ ਅੰਦਰ ਨੇ, ਉਹਨਾਂ ਸੇ ਮਸਲਾ ਹੈ। ਦੂਸਰੀ ਤਰਫ ਜੇ ਤਰੀਕੇ ਤਫਵੀਜ਼ ਆਈਨ ਪਾਕਿਸਤਾਨ, ਉਹਨਾਂ ਨੂੰ ਮੈਂਡੇਟ ਦਿੱਤਾ ਖਾਨ ਸਾਹਿਬ ਨੇ, ਮੌਲਾਨਾ ਤਕਜ਼ਈ ਸਾਹਿਬ ਨੂੰ, ਗੁਲਾਮ ਰਾਜ਼ਾ ਨਾਸਰ ਅਬਾਸ ਨੂੰ ਕਿ ਮਜ਼ਾਮਤ ਮਫਾਮਤ ਉਹਨਾਂ ਨਹੀਂ ਕਰਨੀ ਹੈ। ਤੇ ਉਹਨਾਂ ਦੇ ਹੁੰਦੇ ਹੋਏ ਮਤਲਬ ਪੀਟੀਆਈ ਪਲੱਸ ਤਰੀਕੇ ਤਫਵੀਜ਼ ਆਈਨ ਪਾਕਿਸਤਾਨ, ਤੇ ਇਹਦੇ ਚ ਹੁਣੇ ਕੀ ਜ਼ਰੂਰਤ ਪੇਸ਼ ਆ ਗਈ ਇਹ ਫੋਰਸ ਬਣਾਉਣ ਦੀ? ਮਤਲਬ ਤੁਹਾਨੂੰ ਨਾਕਾਮੀ ਲੱਗ ਰਹੀ ਹੈ ਪਹਿਲੀ ਦੋਨਾਂ? ਉਹ ਤੇ ਮੇਰਾ ਖਿਆਲ ਹੈ ਕਿ ਮੈਨੂੰ ਹੀ ਨਹੀਂ ਲੱਗ ਰਹੀ, ਉਹ ਸਭ ਨੂੰ ਹੀ ਤਕਰੀਬਨ ਆਸ਼ਕਾਰ ਹੋ ਚੁੱਕਿਆ ਹੈ। ਇਹ ਜਿਹੜਾ ਪਿੱਛੇ ਉਹਨਾਂ ਦੀ ਆਈਸਾਈਟ ਦੇ ਹਵਾਲੇ ਦੇ ਨਾਲ ਜਿਹੜਾ ਪ੍ਰੋਬਲਮ ਸਾਹਮਣੇ ਆਇਆ ਸੀ, ਉਹਦੇ ਵਿੱਚ ਉਹਨਾਂ ਨੇ ਪੂਰਾ ਕੇਪੀ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਯਾਦ ਹੋਏਗਾ ਮੈਂ ਪਹਿਲੇ ਵੀ ਇੱਕ ਗੱਲ ਕਰ ਚੁੱਕਿਆ ਹਾਂ ਇਸੇ ਪ੍ਰੋਗਰਾਮ ਦੇ ਵਿੱਚ ਕਿ ਉਹਨਾਂ ਦੀ ਇੱਕ ਸਟ੍ਰੈਟਜੀ ਹੈਗੀ ਕਿ ਅਸੀਂ ਕੇਪੀ ਨੂੰ ਬੰਦ ਕਰ ਦਿੱਤਾ ਜਾਵੇਗਾ ਔਰ ਕੇਪੀ ਨੂੰ ਬੰਦ ਕਰਕੇ ਪੂਰੇ ਮੁਲਕ ਤੋਂ ਕੱਟ ਦਿੱਤਾ ਜਾਏਗਾ ਔਰ ਅਸੀਂ ਇੱਕ ਫਿਰ ਉਹਦੇ ਜ਼ਰੀਏ ਦਬਾਅ बढ़ावांगे ਔਰ ਹਕੂਮਤ ਨੂੰ ਲੈ ਕੇ ਆਵਾਂਗੇ ਜਾਂ ਐਸਟੈਬਲਿਸ਼ਮੈਂਟ ਨੂੰ ਇਸ ਕਮਲ ਤੇ ਮਜਬੂਰ ਕਰਾਂਗੇ ਕਿ ਉਹ ਇਮਰਾਨ ਖਾਨ ਨੂੰ ਰਿਹਾ ਕਰਨ ਦੇ ਹਵਾਲੇ ਨਾਲ ਜਾਂ ਕੋਈ ਰਿਆਇਤ ਦੇਣ ਦੇ ਹਵਾਲੇ ਨਾਲ ਕੋਈ ਅੱਗੇ ਵਧੇ। ਤੇ ਲੇਕਿਨ ਇਹ ਉਹਨਾਂ ਨੇ ਇਸ ਮੌਕੇ ਦੇ ਉੱਤੇ ਇਸ ਚੀਜ਼ ਨੂੰ ਇੱਕ ਇਸ਼ੂ ਤੇ ਬਹਰਹਾਲ ਉਹਨਾਂ ਦੇ ਕੋਲ ਪੋਲੀਟੀਕਲ ਇਸ਼ੂ ਆ ਗਿਆ ਸੀ ਜਿਹੜਾ ਕਿ ਬੈਰਿਸਟਰ ਸੁਲਮਾਨ ਸਫਦਰ ਨੇ ਬੜੇ ਬਰੀਕ ਕੰਮ ਤਰੀਕੇ ਦੇ ਨਾਲ ਲਾ ਕੇ, ਮੈਂ ਉਹਨਾਂ ਦੀ ਤਾਰੀਫ ਕੀਤੀ ਸੀ, ਬੜੀ ਸਮਝਦਾਰ, ਲੇਕਿਨ ਉਹ ਵਾਕਈ ਸਮਝਦਾਰ ਸੀ ਤੇ ਉਹਨੇ ਤਰੀਕੇ ਦੇ ਨਾਲ ਇੱਕ ਗੱਲ ਵੀ ਕਰ ਦਿੱਤੀ ਕਿ ਜੀ 85% ਉਹਨਾਂ ਦੀ ਉਹ ਜ਼ਾਇਆ ਹੋ ਗਈ ਆਈ ਸਾਈਟ। ਤੇ ਇਹ ਇੱਕ ਬੜਾ ਸ਼ੌਕਿੰਗ ਤੇ ਤਜੀਆ ਦਾ ਗੱਲ ਸੀ। ਫਿਰ ਇਸ ਨੂੰ ਲੈ ਕੇ ਤੇ ਇਮਰਾਨ ਖਾਨ ਦੀਆਂ ਸਿਸਟਰਸ ਨੇ ਵੀ ਇੱਕ ਬੜੀ ਇੱਕ ਮੂਵਮੈਂਟ ਚਲਾਉਣ ਦੀ ਕੀਤੀ ਹੈ, ਬਲਕਿ ਕਰੈਕਟਰ ਜਿਹੜੇ ਨੇ ਡਿਫਰੈਂਟ ਉਹਨਾਂ ਨੇ ਵੀ ਇਹ ਗੱਲ ਕੀਤੀ ਔਰ ਫਿਰ ਕੇਪੀ ਨੂੰ ਬੰਦ ਕਰਨ ਦਾ ਵੀ ਇੱਕ ਆ ਗਿਆ ਜੀ, ਬੰਦ ਕਰਤਾ ਜਾਵੇ। ਉਹ 3-4 ਦਿਨ ਉੱਥੇ ਧਰਨਾ ਵੀ ਰਿਹਾ, ਹਾਂ ਤਾਂ ਧਰਨਾ ਵੀ ਰਿਹਾ। ਲੇਕਿਨ ਤੁਸੀਂ ਉਸ ਬੰਦ ਕਰਨੇ ਨੂੰ ਇਹ ਦੇਖੋ ਕਿ ਇਹ ਗਵਰਨਮੈਂਟ ਬੰਦ ਕਰਾ ਰਹੀ ਸੀ, ਸੂਬਾਈ ਹਕੂਮਤ ਖੁਦ ਬੰਦ ਕਰਾ ਰਹੀ ਸੀ। ਉਹਦੇ ਅੰਦਰ ਵਜ਼ੀਰ ਆਲਾ ਖੁਦ ਮੁਲਵਸ ਸੀ ਔਰ ਉੱਥੋਂ ਦੀ ਕੈਬਨਿਟ ਖੁਦ ਮੁਲਵਸ ਸੀ, ਤਹਿਰੀਕ ਇਨਸਾਫ ਖੁਦ ਮੁਲਵਸ ਸੀ ਕੇਪੀ ਦਾ ਰੂਟ ਬੰਦ ਕਰਨ ਵਿੱਚ। ਉੱਥੋਂ ਦੀ ਆਵਾਮ ਨੇ ਇਹਦੇ ਖਿਲਾਫ ਇੱਕ ਰਿਜ਼ੈਂਟਮੈਂਟ ਦਿੱਤੀ ਸੀ, ਆਵਾਮ ਨੇ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਤੁਸੀਂ ਇਹ ਕੰਮ ਕਰੋ, ਠੀਕ ਹੈ। ਉਹ ਜਿਸਲੇ ਆਵਾਮ ਦਾ ਦਬਾਅ ਸੀ ਉਹਨਾਂ ਦੇ ਉੱਤੇ ਔਰ ਜਿਹੜਾ ਉਹਨਾਂ ਦਾ ਖਿਆਲ ਸੀ ਕਿ ਲੱਖਾਂ ਲੋਕ ਨਿਕਲਣਗੇ, ਉਹ ਕੋਈ ਨਹੀਂ ਹੋਇਆ। ਕਿਧਰੇ 20 ਬੰਦਿਆਂ ਦੀ ਟੋਲੀ ਹੈ, ਕਿਧਰੇ 40 ਬੰਦਿਆਂ ਦੀ ਟੋਲੀ ਹੈ। ਉਹ ਕਿਉਂਕਿ ਉਹਨਾਂ ਨੂੰ ਕਹਿਣ ਵਾਲਾ ਕੋਈ ਕੁਛ ਨਹੀਂ ਸੀਗਾ, ਉਹਨਾਂ ਦੀ ਰਾਹ 'ਚ ਰੁਕਾਵਟ ਕੋਈ ਨਹੀਂ ਸੀ। ਉਹ ਸੜਕਾਂ ਦੇ ਉੱਤੇ ਆ ਕੇ ਕਿਸੇ ਨੇ ਹਾਕੀ ਫੜੀ, ਕਿਸੇ ਨੇ ਡੰਡਾ ਫੜਿਆ, ਚੁੱਪ ਕਰਕੇ ਬੈਠ ਗਏ, ਕਿਸੇ ਨੇ ਚਾਰਪਾਈਆਂ ਉੱਥੇ ਵਿਛਾ ਲਈਆਂ, ਕੋਈ ਰੋਕਣ ਵਾਲਾ ਨਹੀਂ। ਤੇ ਟ੍ਰੈਫਿਕ ਤੇ ਬੰਦ ਹੋਣੀ ਸੀ। ਤੇ ਜਿਸ ਵਕਤ ਪਿਸ਼ਾਵਰ ਹਾਈ ਕੋਰਟ ਨੇ ਨੋਟਿਸ ਲੈ ਕੇ ਤੇ ਆਈਜੀ ਕੇਪੀ ਨੂੰ ਔਰ ਚੀਫ ਸੈਕਟਰੀ ਕੇਪੀ ਨੂੰ ਪੁੱਛਿਆ ਕਿ ਵੀ ਇਹ ਦੱਸੋ ਇਹ ਕੀ ਹੋ ਰਿਹਾ, ਤੁਸੀਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ, ਕਨਸਟੀਟਿਊਸ਼ਨ ਦੇ ਤਹਿਤ ਤੁਸੀਂ ਰਸਤੇ ਔਰ ਖਾਸ ਤੌਰ ਤੇ ਮੇਨ ਸ਼ਾਹਰਾਹਾਂ ਨਹੀਂ ਬੰਦ ਕਰ ਸਕਦੇ। ਮਗਰ ਕੌਣ ਲੋਕ ਨੇ ਆ, ਤੁਸੀਂ ਦੱਸੋ ਤੇ ਸਹੀ ਕਿਹਨੇ ਆਰਡਰ ਕੀਤਾ ਇਹਨਾਂ ਨੂੰ ਰੋਕਣ ਵਾਸਤੇ? ਹੁਣ ਉਹ ਗਵਰਨਮੈਂਟ ਸੀ, ਉਹ ਵਜ਼ੀਰ ਆਲਾ ਦਾ ਵੀ ਨਹੀਂ ਸੀ ਨਾਂ ਲੈ ਸਕਦੇ ਔਰ ਕੋਰਟ ਨੇ ਵੀ ਵਜ਼ੀਰ ਆਲਾ ਨੂੰ ਨੋਟਿਸ ਨਹੀਂ ਕੀਤਾ। ਅਦਾਲਤ ਨੇ ਵਜ਼ੀਰ ਆਲਾ ਕੇਪੀ ਨੂੰ ਨੋਟਿਸ ਨਹੀਂ, ਹਾਲਾਂਕਿ ਉਹਨੂੰ ਫੌਰੀ ਤੌਰ ਤੇ ਨੋਟਿਸ ਕਰਨਾ ਚਾਹੀਦਾ ਸੀ ਕਿ ਤੁਸੀਂ ਵਜ਼ੀਰ ਆਲਾ ਕਿਸ ਚੀਜ਼ ਦੇ ਹੋ, ਤੁਸੀਂ ਪੂਰੇ ਸੂਬੇ ਨੂੰ ਇੱਕ ਨੂੰ ਬੰਦ ਕਰਤਾ ਤੇ ਇਹਦਾ ਕੀ ਜਵਾਬ ਹੈ ਤੁਹਾਡੇ ਕੋਲ? ਤੁਸੀਂ ਗਵਰਨਿੰਗ ਕਰ ਰਹੇ ਹੋ, ਤੁਸੀਂ ਗਵਰਨਮੈਂਟ ਕਰ ਰਹੇ ਹੋ, ਤੁਸੀਂ ਆਪ ਹੀ ਬੰਦ ਕਰਾ ਰਹੇ ਹੋ। ਕਦੇ ਕੇਪੀ ਹਾਊਸ ਦੇ ਵਿੱਚ ਜਾ ਕੇ ਧਰਨਾ ਦੇਤਾ, ਉਹ ਅੱਧੇ ਜਿਹੜੇ ਬਾਬੇ ਉਹ ਕਿ ਉੱਥੇ ਪਾਰਲੀਮੈਂਟ 'ਚ ਬੈਠ ਕੇ ਨਾ ਤੁਸੀਂ ਕਰਨ ਜੋਗੇ, ਤੁਹਾਡੇ ਗਿੱਟਿਆਂ 'ਚ ਉਂਝ ਦਰਦਾਂ ਹੁੰਦੀਆਂ ਨੇ, ਤੁਸੀਂ ਕਾਹਦੀ ਹੜਤਾਲ ਕਰਨੀ? ਸਾਰੇ ਦੇ ਸਾਰੇ ਉੱਥੇ ਮੌਜੂਦ ਸਨ, ਪਾਰਲੀਮੈਂਟ 'ਚ ਵੀ, ਕੇਪੀ ਹਾਊਸ ਵੀ, ਮਤਲਬ ਇਸਲਾਮਾਬਾਦ ਦੇ ਵਿੱਚ ਹੁੰਦੇ ਹੋਏ ਇਹ ਬਾਨੀ ਜਿਹੜਾ ਉਹਨੂੰ ਰਹਾ ਨਹੀਂ ਕਰਾ ਸਕੇ, ਨਾ ਹੀ ਉਹਨੂੰ ਹਸਪਤਾਲ ਹੀ ਪਹੁੰਚਾ ਸਕੇ ਨੇ। ਤੇ ਇਹ ਹੁਣ ਜਿਹੜੀ ਰਿਹਾਈ ਫੋਰਸ ਬਣਾ ਰਹੇ ਨੇ, ਇਹ ਮਕਸਦ 'ਚ ਕਾਮਯਾਬ। ਮੈਂ ਤਾਂ ਉਹਨਾਂ ਦੀ ਗੱਲ ਸੁਣ ਲੈਣਾ, ਬੜੇ ਮਜ਼ੇ ਦੀਆਂ ਰੋਟੀਆਂ ਖਾਂਦੇ ਰਹੇ ਨੇ, ਰੋਟੇ ਲੰਗਰ ਪਾੜਦੇ ਰਹੇ ਨੇ, ਬੜੇ ਲਗਜ਼ਰੀ ਕਿਸਮ ਦੇ ਖਾਣੇ ਖਾਂਦੇ ਰਹੇ ਨੇ। ਸੀਸੀਟੀਵੀ ਫੁਟੇਜ ਵੀ ਆਈਆਂ ਨੇ, ਇੱਕ ਪਲਾਓ ਖਾਂਦੇ ਰਹੇ ਤੇ ਉਹੀ ਨਾ। ਤੇ ਇਹ ਤੁਸੀਂ ਇਹ ਦੇਖੋ ਕਿ ਇਹਨਾਂ ਲੋਕਾਂ ਨੇ ਕੀ ਇਹਨਾਂ ਨੇ ਧਰਨੇ ਦੇਣੇ ਨੇ, ਕੀ ਇਹਨਾਂ ਨੇ ਤਹਿਰੀਕ ਚਲਾਣੀ ਹੈ। ਹੁਣ ਜਿਹੜੀ ਹੈ ਫੋਰਸ ਦੀ ਜਿਹੜੀ ਮੈਂ ਗੱਲ ਕਰ ਰਿਹਾ ਹਾਂ, ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਆਫ ਪਾਕਿਸਤਾਨ, ਕਿਸੇ ਕਿਸਮ ਦੇ ਲਸ਼ਕਰ ਦੀ ਬੁਨਿਆਦ ਨਹੀਂ ਰੱਖੀ ਜਾ ਸਕਦੀ, ਕੋਈ ਫੋਰਸ ਕਾਇਮ ਨਹੀਂ ਹੋ ਸਕਦੀ। ਵਜ਼ੀਰ ਆਲਾ ਔਰ ਵਜ਼ੀਰ ਆਲਾ ਖੁਦ ਐਲਾਨ ਕਰ ਰਹੇ, ਹਲਫ ਲਿਆ ਜਾ ਰਿਹਾ ਜੀ ਅਸੀਂ ਉਹਨਾਂ ਕੋਲੋਂ ਹਲਫ ਲਵਾਂਗੇ, ਵਨ ਨਿਕਾਤੀ ਏਜੰਡਾ ਕਿ ਤੁਸੀਂ ਪੀਟੀਆਈ ਦੀ ਰਿਹਾਈ, ਚੇਅਰਮੈਨ ਦੀ ਰਿਹਾਈ ਕਰਾਣੀ। ਵੀ ਸੋਚੋ, ਗੱਲ ਹੈਗੀ ਕਿ ਉਹ ਤੇ ਕਾਨੂੰਨ ਦਾ ਮਾਮਲਾ ਹੈ ਨਾ, ਕੋਰਟ ਦਾ ਮਾਮਲਾ ਹੈ ਨਾ, ਅਦਾਲਤ ਦਾ ਮਾਮਲਾ ਹੈ ਨਾ, ਜਾਂ ਉਹਦਾ ਪੋਲੀਟੀਕਲ ਐਂਗਲ ਹੈ ਕਿ ਤੁਸੀਂ ਸਿਆਸੀ ਇੰਟਰੈਕਸ਼ਨ ਕਰ ਰਹੇ ਹੋ, ਸਿਆਸਤਦਾਨ ਤਰੀਕੇ ਨਾਲ ਜਾ ਰਹੇ ਹੋ, ਕੋਈ ਉਹਦਾ ਕਰ ਰਹੇ ਹੋ। ਇਹ ਜਿਹੜਾ ਤੁਸੀਂ ਇੱਕ ਦੇ ਰਹੇ ਹੋ ਇੱਥੇ, ਤੁਹਾਨੂੰ ਪਤਾ ਇੱਕ ਪਹਿਲੇ ਇੱਕ ਜਨਰਲ ਅਮੀਦ ਗੁਲ ਦੇ ਜ਼ਮਾਨੇ ਦੇ ਵਿੱਚ ਜਦੋਂ ISI ਦੇ ਹੁੰਦੇ ਸਨ, ਰਿਟਾਇਰ ਵੀ ਹੋ ਗਿਆ, ਤੇ ਇੱਕ ਪਾਸਬਾਨ ਬਣੀ ਸੀ, ਬਿਲਕੁਲ ਠੀਕ ਹੈ ਨਾ ਜੀ, ਉਹ ਵੀ ਇਸੇ ਮਕਸਦ ਵਾਸਤੇ ਕਰੀ ਸੀ। ਤੇ ਅੱਜ ਉਹ ਪਾਸਬਾਨ ਦਾ ਨਾਮੋ ਨਿਸ਼ਾਨ ਕੋਈ ਨਹੀਂ, ਕਿੱਧਰ ਚਲੇ ਗਏ ਹੋ?
ਜਾਨਬਾਜ਼ ਦੇ ਨਾਂ ਦੇ ਨਾਲ ਵੀ ਬਣੀ, ਉਹ ਵੀ ਸਾਰੀਆਂ ਖਤਮ ਹੋ ਉਹ ਗਈਆਂ। ਕਹਿੰਦੇ ਨੇ ਉਹਦੇ ਬਾਅਦ ਹੀ ਇਹ ਦੂਜਾ ਫਾਰਮੂਲਾ ਅਪਣਾਇਆ ਤੇ ਉਹਨਾਂ ਨੇ। ਹਾਂ, ਤੇ ਇਹ ਹੁਣ ਫੋਰਸ ਦਾ ਜਿਹੜਾ ਉਹਨੇ ਬਣਾਈ ਟਾਈਗਰ ਫੋਰਸ, ਮੇਰਾ ਤਾਂ ਖਿਆਲ ਹੈਗਾ ਕਿ ਹਕੂਮਤ ਨੂੰ ਔਰ ਨੈਸ਼ਨਲ ਐਕਸ਼ਨ ਪਲਾਨ ਦੇ ਤਹਿਤ ਵੀ ਤੁਸੀਂ ਇਹ ਨਹੀਂ ਨਾ ਇਹੋ ਜਿਹੇ ਨਾਮ ਰੱਖਣ ਦੀ ਇਜਾਜ਼ਤ ਹੀ ਨਹੀਂ ਹੋਣੀ ਚਾਹੀਦੀ। ਵੈਸੇ ਜੋ ਸਭ ਚਲੋ ਹੁਣ ਅਸੀਂ ਤੇ ਨਾਂ ਦੀ ਇਜਾਜ਼ਤ ਨਹੀਂ ਹੋਣੀ, ਹਾਂ। ਕਾਨੂੰਨ 'ਚ ਵੀ ਨਹੀਂ ਹੈਗਾ। ਇਹ ਹੁਣ ਕਰਨਗੇ ਕੀ ਕਿ ਜੇਲ੍ਹ ਤੇ ਹਮਲਾ ਕਰਕੇ ਤੇ ਬਾਈ ਫੋਰਸ ਕੱਢ ਕੇ ਲੈਣਗੇ ਬਾਹਰ। ਇਹ ਅਗਰ ਹਮਲਾ ਕਰਨਗੇ, ਬਾਈ ਫੋਰਸ ਕਰਨਗੇ, ਡੰਡੇ ਫੜਨਗੇ, ਤੇ ਇਹਨਾਂ ਤੇ ਉਹ ਕੁਟਾਪਾ ਹੋਣਾ ਨਾ। ਇਹ ਸ਼ਾਇਦ ਇਹ ਇਹਨਾਂ ਦੇ ਮੈਂ ਵਾਰਨ ਵੀ ਇਹਨਾਂ ਨੂੰ ਕਰ ਰਿਹਾ ਕਿਉਂਕਿ ਮੈਂ ਦੇਖ ਰਿਹਾ ਸਟੇਟ ਦੇ ਮੂਡ ਨੂੰ ਵੀ ਨਜ਼ਰ ਆ ਰਿਹਾ। ਪਾਕਿਸਤਾਨ ਦੇ ਚੀਫ ਵੀ ਇਹ ਗੱਲ ਕਰਕੇ ਹਾਰਡ ਸਟੇਟ ਹੈ ਇਸ ਵਕਤ, ਜਿਹੜਾ ਇਸ ਵਕਤ ਪ੍ਰਵੇਲਿੰਗ ਡਾਕਟਰਾਈਨ ਹੈਗਾ ਉਹ ਹਾਰਡ ਸਟੇਟ ਦਾ ਡਾਕਟਰਾਈਨ ਹੈਗਾ। ਹਾਰਡ ਸਟੇਟ ਦੇ ਡਾਕਟਰਾਈਨ ਦੇ ਅੰਦਰ ਤੁਸੀਂ ਅਗਰ ਕੋਈ ਹੈਂਕੀ ਬੈਂਕੀ ਕੀਤੀ ਤਾਂ ਤੁਹਾਡੇ ਨਾਲ ਨਰਮੀ ਨਹੀਂ ਹੋਣੀ। ਔਰ ਇਹ ਪੀਟੀਆਈ ਦੇ ਜਿਹੜੇ ਤੀਸਮਾਰ ਖਾਨ ਨੇ ਨਾ, ਇਹਨਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦਾ ਬਖੂਬੀ ਪਤਾ ਹੈ। ਤੇ ਜੇ ਤੁਸੀਂ ਇਹ ਬਿਯੋਂਡ ਦੀ ਲਾਅ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਮਿਲੀਟੈਂਸੀ ਦਾ ਕੋਈ ਐਲੀਮੈਂਟ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਸ਼ਾਇਦ ਤੁਹਾਡੇ ਨਾਲ ਨਰਮੀ ਦਾ ਵਰਤਾਓ ਨਹੀਂ ਹੋਣਾ, ਕਿਉਂਕਿ ਰਿਆਸਤ ਨੇ ਨਰਮੀ ਕਰਕੇ ਬਹੁਤ ਦੇਖ ਲਿਆ ਤੇ ਨਰਮੀ ਦੇ ਨਾਲ ਇਹ ਮਾਮਲਾ ਹੱਲ ਨਹੀਂ ਹੋਣੇ। ਅਗਰ ਤੁਸੀਂ ਪੋਲੀਟੀਕਲ ਇੱਕ ਆਪਣੇ ਆਪ ਨੂੰ ਕਲੇਮ ਕਰਦੇ ਹੋ ਤੇ ਬੀ ਪੋਲੀਟੀਕਲ। ਅਗਰ ਤੁਸੀਂ ਮੈਂ ਇੱਕ ਪਾਕਿਸਤਾਨੀ ਨੈਸ਼ਨਲ, ਅਸੀਂ ਇੱਕ ਪਾਕਿਸਤਾਨ ਦਾ ਸਿਟੀਜ਼ਨ ਵੀ ਹੈਗੇ, ਸਾਨੂੰ ਪਾਕਿਸਤਾਨ ਦਾ ਮਫਾਦ ਵੀ ਅਜ਼ੀਜ਼ ਹੈ। ਅਸੀਂ ਅਗਰ ਮੈਂ ਬਤੌਰ ਐਨਲਿਸਟ ਬੈਠਾ ਹਾਂ, ਤੁਸੀਂ ਬੈਠੇ ਹੋ ਬਤੌਰ ਐਂਕਰ ਗੱਲ ਕਰ ਰਹੇ ਹੋ, ਤੇ ਅਸੀਂ KP ਦੇ ਆਵਾਮ ਦੇ ਵੀ ਉਸੇ ਤਰੀਕੇ ਦੇ ਨਾਲ ਸਮਝਦੇ। ਉਹਨਾਂ ਦਾ ਵੀ ਇੱਕ ਹੱਕ ਹੈ ਇਸ ਮੁਲਕ ਦੇ ਉੱਤੇ, ਉਹਨਾਂ ਦਾ ਅਮਨ ਇੱਕ ਹੱਕ ਹੈ। ਤੁਸੀਂ ਉਹਨਾਂ ਦੀ ਐਜੂਕੇਸ਼ਨ ਵਾਸਤੇ ਕੀ ਕਰ ਰਹੇ ਹੋ, ਤੁਸੀਂ ਉਹਨਾਂ ਦੀ ਸਿਹਤ ਵਾਸਤੇ ਕੀ ਕਰ ਰਹੇ ਹੋ, ਤੁਸੀਂ ਉਹਨਾਂ ਦੇ ਸਮਾਲ ਬਿਜ਼ਨਸ ਨੂੰ ਤਰੱਕੀ ਦੇਣ ਵਾਸਤੇ ਕੀ ਕਰ ਰਹੇ ਹੋ। ਲੋਕ ਤੁਹਾਡੇ ਕੋਲ ਇਹ ਡਿਮਾਂਡ ਕਰ ਰਹੇ ਨੇ। ਰੋਜ਼ ਦਾ ਦੰਗਾ ਫਸਾਦ ਕਰਨਾ ਇਹ ਮੁੰਤਖਬ ਹਕੂਮਤਾਂ ਦਾ ਕੰਮ ਨਹੀਂ ਹੁੰਦਾ। ਇਹ ਕਿਸੇ ਦੁਨੀਆ ਦੇ ਵਿੱਚ ਕੋਈ ਹਕੂਮਤਾਂ, ਤੁਸੀਂ ਕੋਈ ਐਸਾ ਗਰੋਹ ਨਹੀਂ ਹੈਗਾ ਕਿ ਤੁਸੀਂ ਜਿਵੇਂ ਇੰਡੀਆ ਦੇ ਵਿੱਚ ਤੇਲੰਗਾਨਾ ਦੇ ਕੋਈ ਗਰੋਹ ਦੇ ਵਿੱਚ ਬੈਠੇ ਹੋ, ਨਕਸਲਾਈਟ ਬੈਠੇ ਹੋ, ਤੁਸੀਂ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦੇ ਪਾਕਿਸਤਾਨ ਦੇ ਆਇਨ ਔਰ ਕਨਸਟੀਟਿਊਸ਼ਨ ਦੇ ਵਿੱਚ ਰਹਿ ਕੇ। ਸੋ ਸਾਹਿਬ ਗੰਡਾਪੁਰ ਸਾਹਿਬ ਇੱਕਦਮ ਐਕਟਿਵ ਹੋ ਗਏ ਨੇ ਦੁਬਾਰਾ। ਗੰਡਾਪੁਰ ਦੀਆਂ ਗੰਡਾਂ ਖੁੱਲੀਆਂ ਨੇ, ਮੇਰਾ ਖਿਆਲ ਹੈ ਮੌਕਾ ਮਿਲਿਆ। ਗੰਡਾਪੁਰ ਸਾਹਿਬ ਖਾਮੋਸ਼ ਹੈਗੇ ਸਨ ਤੇ ਉਹਨਾਂ ਨੂੰ ਮੌਕਾ ਅੱਛਾ ਮਿਲ ਗਿਆ ਇਹਦੇ ਅੰਦਰ, ਤੇ ਉਹਨਾਂ ਨੇ ਕੁਝ ਆਪਣੇ ਫੋਲੇ ਫੋੜੇ ਨੇ ਤੇ ਜਿਹੜੇ ਫੋੜਨੇ ਵੀ ਚਾਹੀਦੇ ਨੇ। ਕੰਮ ਉਹਨਾਂ ਨੇ ਵੀ ਚੰਗੇ ਕੋਈ ਨਹੀਂ ਕੀਤੇ ਹੋਏ। ਆਪਣੇ ਦੌਰੇ ਹਕੂਮਤ ਵਿੱਚ ਉਹ ਵੀ ਆਏ ਰੋਜ਼ ਇਹੋ ਹੀ ਕੰਮ ਕਰਦੇ ਸਨ ਜੋ ਫਰੀਦੀ ਸਾਹਿਬ ਕਰ ਰਹੇ ਨੇ, ਕੰਮ ਉਹਨਾਂ ਨੇ ਵੀ ਉਹੀ ਕੀਤਾ। ਲੇਕਿਨ ਗੱਲ ਮਕਸਦ ਇਹ ਹੈਗਾ ਕਿ ਕੋਈ ਵੀ ਹੋਵੇ, ਅੱਜ ਉਹ ਕਿਉਂ ਕਹਿ ਰਹੇ ਨੇ ਕਿ ਜੀ ਮੈਂ ਬਿਹਤਰ ਰੋਲ ਪਲੇ ਕਰ ਰਿਹਾ ਸੀ, ਕਿ ਮੈਂ ਅੰਦਰ ਵੀ ਜਾ ਰਿਹਾ ਸੀ, ਮੈਂ ਗੁਫ਼ਤਗੂ ਵੀ ਕਰ ਰਿਹਾ ਸੀ, ਮੈਂ ਫਲਾਂ ਵੀ ਕਰ ਰਿਹਾ ਸੀ, ਤੇ ਅੱਜ ਤੁਸੀਂ ਇਹ ਦੱਸ ਰਹੇ ਹੋ ਤੇ ਤੁਸੀਂ ਉਦੋਂ ਹੀ ਦੱਸਦੇ। ਇਹਦਾ ਮਤਲਬ ਹੈ ਤੁਸੀਂ ਇਸ ਕੰਮ ਨੂੰ ਇਜਾਜ਼ਤ ਨਹੀਂ ਸੀ ਤੁਹਾਨੂੰ ਮਿਲ ਰਹੀ। ਜਿਹੜੀਆਂ ਤੁਹਾਡੇ ਪਿੱਛੇ ਫੋਰਸਿਸ ਸਨ ਜਿਨ੍ਹਾਂ ਨੇ ਤੁਹਾਨੂੰ ਇਸ ਮਨਸਬ ਤੇ ਬਿਠਾਇਆ ਸੀ, ਉਹ ਇੰਤਸ਼ਾਰ ਚਾਹੁੰਦੀਆਂ ਸਨ, ਉਹ ਖਲਫਸ਼ਾਰ ਚਾਹੁੰਦੀਆਂ ਸਨ, ਉਹ ਅਨਾਰਕੀ ਚਾਹੁੰਦੀਆਂ ਸਨ, ਉਹ ਮੁਲਕ ਦੇ ਵਿੱਚ ਲਾਅਲੈਸਨੈਸ ਚਾਹੁੰਦੀਆਂ ਸਨ। ਤੇ ਤੁਸੀਂ ਉਸ ਵੇਲੇ ਪਤਲੀ ਗਲੀ ਚੋਂ ਨਿਕਲ ਗਏ। ਅੱਜ ਫਿਰ ਤੁਹਾਨੂੰ ਉਹ ਯਾਦ ਆ ਗਿਆ। ਕੱਲ ਸੁਹੇਲ ਅਫਰੀਦੀ ਵੀ ਇਹੋ ਹੀ ਗੱਲ ਕਰਦਾ ਹੋਏਗਾ ਕਿ ਜੀ ਮੈਂ ਤਾਂ ਇਸ ਤਰ੍ਹਾਂ ਕਰਨਾ ਚਾਹ ਰਿਹਾ ਸੀ, ਮੈਂ ਮਜਬੂਰ ਸੀ। ਉਹਨਾਂ ਦਾ ਇੱਕ ਕਲਿੱਪ ਵੀ ਚੱਲ ਰਿਹਾ ਜਿਹਦੇ 'ਚ ਅਲੀਮਾ ਖਾਨ ਸਾਹਿਬਾ ਨੇ ਉਹਨਾਂ ਦੀ ਗੱਲ ਤੋਂ ਪਰੇ ਕਰਤਾ। ਉਹਨੇ ਕਿਹਾ ਜੀ ਮੁਝੇ ਬਾਤ ਕਰਨੇ ਦੇ, ਆਪ ਪਿੱਛੇ ਹਟ ਜਾਏ। ਹਾਂ ਬਿਲਕੁਲ ਉਹ ਹੈ, ਉਹ ਕਲਿੱਪ ਦੇਖਿਆ ਹੋਣਾ ਤੁਸੀਂ। ਉੱਥੇ ਵੀ ਰਿਫਟ ਆ ਰਹੀ ਹੈ। ਬਲਕਿ ਗੰਡਾਪੁਰ ਸਾਹਿਬ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਬਿਆਨ ਦਿੱਤਾ ਕਿ ਅਗਰ ਮੇਰੇ ਵਾਸਤੇ ਹੁੰਦਾ ਤੇ ਅਲੀਮਾ ਖਾਨ ਸਾਹਿਬ ਦੀ ਮੈਂ ਮੁਲਾਕਾਤ ਹੀ ਨਾ ਹੋਣ ਦਿੰਦਾ ਬਾਨੀ ਦੇ ਨਾਲ। ਹਾਂ, ਉਹਨਾਂ ਨੇ ਤਾਂ ਫਿਰ ਆਖਰ 'ਚ ਬਿਆਨ ਵੀ ਦੇ ਦਿੱਤੇ ਸਨ ਉਹਨਾਂ ਦੇ ਖਿਲਾਫ। ਹੁਣ PTI ਦਾ ਮਸਲਾ ਕੀ ਹੈ? ਮਸਲਾ ਇਮਰਾਨ ਖਾਨ ਦੀ ਰਿਹਾਈ ਦਾ ਨਹੀਂ ਹੈਗਾ, PTI ਦੇ ਆਪਣੇ ਅੰਦਰ ਡਿਵੀਜ਼ਨ ਦਾ। ਇੱਕ ਚੀਜ਼ ਹੈ, PTI ਇੱਕ ਲਾਈਕ ਵਰਕ ਕਰ ਰਹੀ ਹੈ ਲਾਈਕ ਐਂਡ ਕਲਟ। ਹੁਣ ਜਿਵੇਂ ਮੁਖਤਲਿਫ ਪੁਰਾਣੇ ਦੌਰ 'ਚ ਕਲਟ ਆਪਸ ਵਿੱਚ ਤਕਸੀਮ ਹੋਏ ਸ਼ਖਸੀਅਤ ਦੇ ਨਾਂ ਦੇ ਉੱਤੇ, ਇੰਝ ਇਹ ਵੀ ਤਕਸੀਮ ਹੈ। ਇੱਕ ਗਰੁੱਪ ਨੂੰ ਅਲੀਮਾ ਖਾਨ ਔਰ ਉਹਦੀ ਸਿਸਟਰ ਡੀਲ ਕਰ ਰਹੀਆਂ ਨੇ, ਜਿਹੜੇ ਕਹਿੰਦੇ ਨੇ ਸਿਰਫ ਰਿਹਾਈ। ਦੂਸਰਾ ਗਰੁੱਪ ਜਿਹੜਾ KP ਦਾ ਗਰੁੱਪ ਹੈ, ਇੱਕ ਮਖਸੂਸ ਮਾਈਂਡਸੈਟ ਦਾ ਗਰੁੱਪ ਹੈ, ਜਿਹੜਾ ਚਾਹੁੰਦਾ ਕਿ ਸਾਡੀ ਬਰਤਰੀ ਹੋਣੀ ਚਾਹੀਦੀ ਸਿਸਟਮ ਦੇ ਵਿੱਚ, ਸਾਡਾ ਹਿੱਸਾ ਬਹੁਤ ਜ਼ਿਆਦਾ ਹੋਣਾ ਚਾਹੀਦਾ। ਉਹਨਾਂ ਦੇ ਜਿਹੜੇ ਬਾਅਸਰ ਲੋਕ ਨੇ, ਇੱਕ ਉਹ ਨੇ ਗਰੁੱਪ, ਉਹਨਾਂ ਦੀ ਇਮਰਾਨ ਨਾਲ ਦਿਲਚਸਪੀ ਘੱਟ ਹੈ, ਉਹਨਾਂ ਦੇ ਆਪਣੇ ਸ਼ੇਅਰ ਦੇ ਨਾਲ ਉਹਨਾਂ ਦੀ ਜ਼ਿਆਦਾ ਮਫਾਦਾਤ ਦੀ ਜ਼ਿਆਦਾ ਹੈ ਕਿ ਵੀ ਕਿਉਂਕਿ ਅਗਰ ਉੱਥੇ ਆਪਰੇਸ਼ਨ ਦਾ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਨੁਕਸਾਨ ਹੈ। ਉਹ ਗਰੁੱਪ ਹੈ। ਤੇ ਤੀਸਰਾ ਗਰੁੱਪ ਹੈਗਾ ਜਿਹੜਾ ਅਚਕਜ਼ਈ ਸਾਹਿਬ ਹੋਰੀ ਔਰ ਨਾਸਰ ਅਬਾਦ ਸਾਹਿਬ ਲੈ ਕੇ ਚੱਲ ਰਹੇ ਨੇ। ਉਹਨਾਂ ਦਾ ਇੱਕ ਆਪਣਾ ਏਜੰਡਾ ਹੈ ਔਰ ਉਸ ਏਜੰਡੇ ਨੂੰ ਉਹਨਾਂ ਨੇ ਦੇਖੋ ਨਾ ਕਿੰਨੀ
ਸ਼ਰਾਰਤੀ ਅੰਦਾਜ਼ ਵਿੱਚ ਉਹਨਾਂ ਨੂੰ ਆਪੋਜੀਸ਼ਨ ਲੀਡਰ ਬਣਾਇਆ ਇਹਨਾਂ ਨੇ ਸ਼ਰਾਰਤ ਕੀਤੀ ਜੋ ਸਾਹਿਬ ਅਗਰ ਬ੍ਰੇਕ ਲੈ ਲਈਏ ਤੇ ਇੱਥੋਂ ਹੀ ਅਸੀਂ ਸ਼ੁਰੂ ਕਰਾਂਗੇ ਆਸ ਕਰ ਲਵਾਂਗੇ ਹਾਂ ਬਿਲਕੁਲ ਬਿਲਕੁਲ ਕਰੋ ਇਹ ਬੜੀ ਡਿਟੇਲਡ ਜਿਹੜੇ ਨਾ ਤੇ ਗੁਫ਼ਤਗੂ ਤੁਹਾਡੇ ਕਰਨੀ ਹੈ ਨਾਜ਼ਰੀਨ ਪ੍ਰੋਗਰਾਮ ਚ ਵਕਤ ਹੈ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਇੱਥੋਂ ਹੀ ਆਪਣੀ ਗੱਲ ਦਾ ਆਗਾਜ਼ ਕਰਾਂਗੇ ਸਾਡੇ ਨਾਲ ਜੁੜੇ ਰਹੋ ਵੈਲਕਮ ਬੈਕ ਨਾਜ਼ਰੀਨ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸਾਂ ਪੀਟੀਆਈ ਦੇ ਵਿੱਚ ਜਿਹੜੀ ਤਕਸੀਮ ਹੈ ਉਹਦੇ ਹਵਾਲੇ ਨਾਲ ਤੇ ਚੋਈ ਸਾਹਿਬ ਕੋਲ ਹੀ ਚੱਲਦੇ ਹਾਂ ਚੋਈ ਸਾਹਿਬ ਤੁਸੀਂ ਦੱਸ ਰਹੇ ਸੀ ਪੀਟੀਆਈ ਦੇ ਅੰਦਰੂਨੀ ਤਕਸੀਮ ਦੇ ਹਵਾਲੇ ਨਾਲ ਅਲੀਮਾ ਖਾਨ ਸਾਹਿਬਾ ਦੀ ਗੱਲ ਵੀ ਤੁਸੀਂ ਕੀਤੀ ਕੇਪੀ ਗਰੁੱਪ ਦੀ ਗੱਲ ਕੀਤੀ ਤਰੀਕੇ ਤਫਜ਼ਾਈ ਨੇ ਪਾਕਿਸਤਾਨ ਦੀ ਗੱਲ ਕੀਤੀ ਹੈ ਤੇ ਇਹ ਤਕਸੀਮ ਜਿਹੜੀ ਹੈ ਇਹ ਆਉਣ ਵਾਲੇ ਦਿਨਾਂ ਨਾਲ ਵੱਧਦੀ ਨਹੀਂ ਜਾ ਰਹੀ ਹਰ ਦੂਸਰੇ ਦਿਨ ਤੁਸੀਂ ਨਾ ਮੈਂ ਮੈਰਾਥਨ ਦੌੜ ਪੂਰੀ ਕਰ ਰਿਹਾ ਸੀ ਤੇ ਤੁਸੀਂ ਉਹਦੇ ਵਿੱਚ ਨਾ ਥੋੜਾ ਜਿਹਾ ਵਕਫਾ ਪਵਾਤਾ ਥੋੜਾ ਜਿਹਾ એનર્ਜੀ ਘਟ ਜਾਏਗੀ ਜੇ ਹੁਣ ਗੱਲ ਕਰਦੇ ਆ ਨਹੀਂ ਤੁਸੀਂ ਅੱਛਾ ਦੁਬਾਰਾ ਰੀਵਾਈਟਲ ਹੋਈ ਹੈ ਇਮਾਨ ਦੀ ਹਰਾਰਤ ਲੈ ਆਵਾਂ ਤੇ ਫਿਰ ਹੁਣ ਆ ਗਈ ਜੇ ਰਮਜ਼ਾਨ ਚ ਰੋਜ਼ਾ ਵੀ ਰੱਖਿਆ ਤੇ ਹਰਾਰਤ ਵੀ ਆਉਣ ਲੱਗੀ ਜੇ ਤੇ ਗੱਲ ਅਸੀਂ ਕਰ ਰਹੇ ਸੀ ਕਿ ਪੀਟੀਆਈ ਦੇ ਅੰਦਰ ਆਪਣੀ ਗਰੁੱਪਿੰਗ ਹੈ ਔਰ ਹਰ ਗਰੁੱਪ ਦਾ ਡਿਫਰੈਂਟ ਏਜੰਡਾ ਹੈ ਠੀਕ ਹੈ ਨਾ ਜੀ ਉਹ ਆਪਣੇ ਆਪਣੇ ਏਜੰਡੇ ਨੂੰ ਉਹਨਾਂ ਦੀ ਸਿਸਟਰਸ ਦਾ ਆਪਣਾ ਏਜੰਡਾ ਹੈ ਪਾਰਟੀ ਨੂੰ ਹੈਂਡਲ ਕਰਨ ਦਾ ਪਾਰਟੀ ਨੂੰ ਲੈ ਕੇ ਆਪਣੇ ਕੰਟਰੋਲ 'ਚ ਰੱਖਣ ਦਾ ਜਾਏ ਉਹਦੀ ਜ਼ਾਹਰ ਨਾ ਕਰਨ ਇੱਕ ਗਰੁੱਪ ਮੈਂ ਤੁਹਾਨੂੰ ਦੱਸਦਾ ਜਿਹੜਾ ਕੇਪੀ ਦਾ ਆਪਣਾ ਗਰੁੱਪ ਹੈ ਜਿਹੜਾ ਇਸ ਸਿਸਟਮ ਦੇ ਵਿੱਚ ਆਪਰੇਸ਼ਨ ਦੀ ਰੁਕਾਵਟਾਂ ਚਾਹੁੰਦਾ ਹੈ ਜਾਂ ਜਿਹੜਾ ਹੋਰ ਚੀਜ਼ਾਂ ਚਾਹੁੰਦਾ ਇੱਕ ਗਰੁੱਪ ਜਿਹੜਾ ਅਚਕਜ਼ਈ ਸਾਹਿਬ ਔਰ ਨਾਸਰ ਅਬਾਸ ਸਾਹਿਬ ਤੋਂ ਜਾਂ ਜਿਹੜੇ ਉਹ ਦੂਸਰੇ ਅਖਤਰ ਮੈਂਗਲ ਟਾਈਪ ਦੇ ਜਿਹੜੇ ਬੰਦੇ ਨੇ ਇਹ ਉਹਦੀ ਆੜ ਦੇ ਵਿੱਚ ਆਪਣੀ ਰੋਟੀ ਲਾਣਾ ਚਾਹੁੰਦੇ ਨੇ ਕਿ ਵੀ ਸਾਡਾ ਵੀ ਕੁਝ ਉਹ ਬਣ ਜਾਏ ਠੀਕ ਹੁਣ ਇਹ ਸਾਰੀ ਇੱਕ ਤਰਫ ਸਿਨੈਰੀਓ ਹੈ ਦੂਸਰੀ ਤਰਫ ਮੁਲਕ ਦੇ ਜਿਹੜੀਆਂ ਦੂਸਰੀਆਂ ਜਮਾਤਾਂ ਦੇ ਵਿੱਚ ਵੀ ਲੋਕ ਨੇ ਯਾਨੀ ਇਹ ਇੱਕ ਤੁਸੀਂ ਇਹ ਸਮਝੋ ਨਾ ਕਿ ਇੱਕ ਜ਼ਹਿਰ ਦੀ ਤਰ੍ਹਾਂ ਫੈਲਿਆ ਹੋਇਆ ਇੱਕ ਮਾਈਂਡ ਸੈਟ ਹੈ ਜਿਹੜਾ ਇੱਕ ਤੁਹਾਨੂੰ ਸਾਫੀਆਂ ਦੇ ਵਿੱਚ ਵੀ ਨਜ਼ਰ ਆਏਗਾ ਜਿਹੜਾ ਤੁਹਾਨੂੰ ਬਿਜ਼ਨੈਸਿਸ ਦੇ ਵਿੱਚ ਵੀ ਨਜ਼ਰ ਆਏਗਾ ਜਿਹੜਾ ਤੁਹਾਨੂੰ ਬਿਊਰੋਕ੍ਰੇਸੀ ਦੇ ਅੰਦਰ ਵੀ ਨਜ਼ਰ ਆਏਗਾ ਪੋਲੀਟੀਸ਼ੀਅਨਸ ਦੇ ਅੰਦਰ ਵੀ ਨਜ਼ਰ ਆਏਗਾ ਇੰਟੈਲੈਕਚੁਅਲ ਤੇ ਹੈ ਹੀ ਨਹੀਂ ਮਤਲਬ ਕਿ ਇੱਕ ਉਹਨੂੰ ਕਹਿ ਲਓ ਕਿ ਸ਼ਰਾਰਤੀ ਕਿਸਮ ਦਾ ਮਾਈਂਡ ਹੁੰਦਾ ਹੈ ਜਿਨ੍ਹਾਂ ਨੇ ਕੋਈ ਤੁਹਾਨੂੰ ਖਾਬ ਦੇਖ ਕੇ ਕੋਈ ਕਹਾਣੀ ਸੁਣਾ ਰਿਹਾ ਹੈ ਕੋਈ ਕਿਸੇ ਬਜ਼ੁਰਗ ਦੀ ਪੀਰ ਦੀ ਬਿਸ਼ਾਰਤ ਦੇ ਹਵਾਲੇ ਨਾਲ ਯਾਨੀ ਇਸ ਵਕਤ ਰਿਆਸਤ ਦੇ ਉੱਤੇ ਇੱਕ ਮਲਟੀ ਡਾਈਮੈਂਸ਼ਨਲ ਅਟੈਕ ਕੀਤਾ ਜਾਂਦਾ ਯਾਨੀ ਇਹ ਹੈਗਾ ਇਹ ਉਹ ਅਟੈਕ ਹੈ ਜਿਹੜਾ ਜ਼ਿਹਨੀ ਤੁਹਾਡੇ ਤੇ ਅਟੈਕ ਹੋ ਰਿਹਾ ਲੋਕਾਂ ਦੇ ਉੱਤੇ ਮੇਰੇ ਤੇ ਵੀ ਤੁਹਾਡੇ ਦੇ ਉੱਤੇ ਵੀ ਇੱਕ ਇਨਫੋਰਮੇਸ਼ਨ ਦੀ ਕਹਿੰਦੇ ਨੇ ਕਿ ਭਰਮਾਰ ਵੀ ਇਨਸਾਨ ਨੂੰ ਪਜ਼ਲ ਕਰਦੀ ਹੈ ਬਹੁਤ ਜ਼ਿਆਦਾ ਇਨਫੋਰਮੇਸ਼ਨ ਤੁਹਾਡੇ ਕੋਲ ਆ ਗਈ ਹੈ ਨਾ ਤੇ ਉਹ ਵੀ ਤੁਹਾਨੂੰ ਪਜ਼ਲ ਕਰਦੀ ਹੈ ਫਿਰ ਤੁਹਾਨੂੰ ਤੇ ਕਨਫਿਊਜ਼ਨ ਦੀ ਸਟੇਟ ਰਹੇਗੀ ਪਤਾ ਨਹੀਂ ਕੀ ਠੀਕ ਹੈ ਕੀ ਗਲਤ ਹੈ ਸੱਚ ਹੈ ਝੂਠ ਹੈ ਤੁਹਾਨੂੰ ਅਸਲ ਨਹੀਂ ਨਾ ਲੱਭਦੀ ਵਿੱਚੋਂ ਉਹਦੀ ਮਿਸਾਲ ਆ ਗਈ ਪਹਿਲੇ ਮੈਂ ਤੁਹਾਨੂੰ ਕਹਤਾ ਕਿ ਫੋਰਸ ਨੇ ਕੁਝ ਨਹੀਂ ਕਰਨਾ ਇਹਦਾ ਜਵਾਬ ਤੁਹਾਡੇ ਕੋਲ ਆ ਗਿਆ ਨਾ ਬਿਲਕੁਲ ਕਿ ਫੋਰਸ ਨੇ ਠੁੱਸ ਹੋ ਜਾਣਾ ਕਿਉਂਕਿ ਇਹਦੇ ਮੁਕਾਸਦ ਸਾਹਮਣੇ ਆ ਉਹ ਤਹਿਰੀਕ ਉਹਨਾਂ ਨੇ ਫੇਰ ਚਲਾਉਣੀ ਹੈ ਸਟਰੀਟ ਮੂਵਮੈਂਟ ਤੁਸੀਂ ਤੇ 8 ਫਰਵਰੀ ਦਾ ਪਹਿਲੇ ਹੀ ਕਹਿ ਸੀ ਫਾਰਗ ਹੈ ਤੇ ਹੋ ਗਈ ਫਾਰਗ ਤੇ ਹੁਣ ਇਹ ਨਵੀਂ ਫੋਰਸ ਉਹਨਾਂ ਦੇ ਕੋਲੋਂ ਕਾਰਡ ਜਿਹੜਾ ਕੇਪੀ ਬੰਦ ਕਰਨ ਵਾਲਾ ਕਾਰਡ ਵੀ ਖਤਮ ਹੋ ਗਿਆ ਉਹ ਅਗਲਾ ਨੇ ਖੁਲਵਾ ਵੀ ਦਿੱਤਾ ਉਹ ਵੀ ਖੁਲਵਾ ਗਿਆ ਦੂਸਰਾ ਉਹਨਾਂ ਦਾ ਸਟਰੀਟ ਮੂਵਮੈਂਟ ਵੀ ਖਤਮ ਹੋ ਗਈ ਇਹਦੇ ਤੋਂ ਕਹਿਣਾ ਮੈਂ ਇਹ ਚਾਹ ਰਿਹਾ ਹਾਂ ਕਿ ਪੀਟੀਆਈ ਦੇ ਜਿਹੜੇ ਉਹਨਾਂ ਦੇ ਦਿਮਾਗ ਨੇ ਜਾਂ ਜਿਹੜੇ ਉਹਨੂੰ ਚਲਾਉਣ ਵਾਲੇ ਨੇ ਚਾਹੇ ਉਹ ਬਾਨੀ ਪੀਟੀਆਈ ਖੁਦ ਹੈ ਤੇ ਉਹਨਾਂ ਦੇ ਜਿੰਨੇ ਇਹ ਵਾਲੇ ਕਾਰਡ ਸਨ ਜਾਂ ਜਿਹੜੇ ਬਾਹਰੋਂ ਜਿਹੜੇ ਬੰਦੇ ਕਰ ਰਹੇ ਨੇ ਉਹ ਸਾਰੇ ਕਾਰਡ ਇੱਕ ਇੱਕ ਕਰਕੇ ਫਲਾਪ ਹੋਏ ਉਹਨਾਂ ਦੇ तमाम ਇਤਜਾਜ ਫਲਾਪ ਹੋਏ ਨੇ ਕੋਈ ਉਹਨਾਂ ਦਾ ਜਿਹੜਾ ਇਤਜਾਜ ਉਹ ਆਪਣਾ ਰਿਜ਼ਲਟ 25% ਜਾਂ 20% ਵੀ ਨਹੀਂ ਦੇ ਸਕਿਆ ਅੱਛਾ ਲੇਕਿਨ ਜੀ ਸਭ ਇੱਕ ਗੱਲ ਇੱਥੇ ਆਵੇ ਕਿ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਉਹ ਇੱਕ ਨੈਰੇਟਿਵ ਬਿਲਡਿੰਗ ਤੇ ਪ੍ਰੈਸ਼ਰ ਕ੍ਰੀਏਟ ਕਰਨ ਚ ਕਾਮਯਾਬ ਹੋ ਜਾਂਦੇ ਨੇ ਲਾਈਕ ਹੁਣ ਅੱਖ ਵਾਲਾ ਮਾਮਲਾ ਵੀ ਅਗਰ ਦੇਖਿਆ ਜਾਵੇ ਤਾਂ ਇੱਥੇ ਮੁਲਕ ਦੇ ਵਿੱਚ ਵੀ ਤੇ ਇੰਟਰਨੈਸ਼ਨਲੀ ਵੀ ਇੱਕ ਬਹੁਤ ਪ੍ਰੈਸ਼ਰ ਜਿਹੜਾ ਵੇ ਉਹ ਬਣਿਆ ਤੇ ਕਿ ਔਰ ਹਰ ਵਕਤ ਇਹੀ ਡਿਸਕਸ ਹੁੰਦਾ ਅਸੀਂ ਵੀ ਕਿੰਨੀ ਵਾਰੀ ਪ੍ਰੋਗਰਾਮ ਚ ਆਈ ਡਿਸਕਸ ਕਰ ਚੁੱਕੇ ਹਾਂ ਸਾਰੇ ਮੀਡੀਆ ਤੇ ਵੀ ਹਰ ਜਗ੍ਹਾ ਡਿਸਕਸ ਹੋ ਰਿਹਾ ਤੇ ਇਹਦਾ ਰਿਜ਼ਲਟ ਮਤਲਬ ਤੁਹਾਨੂੰ ਕੀ ਨਜ਼ਰ ਆਉਂਦਾ ਹੁੰਦਾ ਨਹੀਂ ਕਿ ਮਤਲਬ ਇਹਦਾ ਕੋਈ ਹੁਕੂਮਤ ਦੇ ਉੱਤੇ ਜ਼ੋਰ ਨਹੀਂ ਪੈਂਦਾ ਦਬਾਅ ਨਹੀਂ ਆਉਂਦਾ ਇਹ ਗੱਲ ਤੁਹਾਡੀ ਮਤਲਬ ਕਿ ਇੱਕ ਠੀਕ ਹੈ ਔਰ ਇਹ ਗੌਰ ਕਰਨ ਵਾਲੀ ਗੱਲ ਹੈ ਕਿ ਉਹਨਾਂ ਦੀ ਜਿੰਨੀ ਵੀ ਫਿਜ਼ੀਕਲ ਮੂਵਮੈਂਟਸ ਹੁੰਦੀਆਂ ਨੇ ਉਹ ਨਾਕਾਮ ਹੁੰਦੀਆਂ ਨੇ ਲੇਕਿਨ ਜਿਹੜੀਆਂ ਉਹਨਾਂ ਦੀਆਂ ਜਿਹੜਾ ਬਿਆਨੀਆਂ ਬਣਾਉਣ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੁਣ ਤਾਂ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਵੀ ਕਨਫਿਊਜ਼ਨ ਦਾ ਇੱਕ ਐਲੀਮੈਂਟ ਜ਼ਰੂਰ ਉਹ ਪੈਦਾ ਹੁੰਦਾ ਹੈ ਔਰ ਉਹ ਲਾਈਮ ਲਾਈਟ 'ਚ ਰਹਿੰਦੇ ਨੇ ਯਾਨੀ ਖਬਰਾਂ ਦਾ ਮੌਜੂ ਬਣਨਾ ਫੇਡ ਆਊਟ ਨਾ ਹੋਣਾ ਪਹਿਲੀ ਗੱਲ ਹੈ ਕਿ ਮੀਡੀਆ ਦਾ ਜਾਂ ਇੱਕ ਸਾਇੰਸ ਹੈ ਨਾ ਕਿ ਤੁਹਾਡਾ ਨਾਂ ਚੱਲਦਾ ਬੇਸ਼ੱਕ ਤੁਸੀਂ ਸਕਰੀਨ ਤੇ ਨਜ਼ਰ ਨਹੀਂ ਆ ਰਹੇ ਨਾਂ ਚੱਲ ਰਿਹਾ ਠੀਕ ਹੈ
ਤੇ ਬਾਨੀ ਪੀਟੀਆਈ ਦੀ ਸਟ੍ਰੈਟਜੀ ਸ਼ੁਰੂ ਤੋਂ ਇਹ ਰਹੀ ਹੈ ਕਿ ਉਹਨਾਂ ਨੇ ਹਮੇਸ਼ਾ ਸਕਰੀਨ ਨੂੰ ਇਸਤੇਮਾਲ ਕੀਤਾ ਕਿ ਅਸੀਂ ਮੁਸਲਸਲ ਮੈਂ ਸਕਰੀਨ ਤੇ ਰਹਿਣਾ ਔਰ ਮੁਸਲਸਲ ਗੱਲ ਕਰਨੀ। ਉਹਨਾਂ ਦੇ ਜਿਹੜੇ ਇਬਤਦਾਈ ਦੌਰ ਦੇ ਦੋਸਤ ਨੇ ਉਹ ਤੇ ਦੱਸਦੇ ਨੇ ਕਿ ਵੀ ਉਹ ਤੇ ਸ਼ਾਰਟ ਨੋਟਿਸ ਤੇ ਵੀ ਆ ਜਾਂਦੇ ਸਨ ਫੌਰਨ ਉਹਨਾਂ ਨੂੰ ਦੱਸੋ ਜੀ ਪ੍ਰੋਗਰਾਮ ਹੈ ਉਹ ਦੌੜੇ ਹੀ ਆਉਂਦੇ ਸਨ ਔਰ ਉਹ ਬਹੁਤ ਜ਼ਿਆਦਾ ਮੀਡੀਆ ਕੌਨਸ਼ੀਅਸ ਸੀ ਔਰ ਬੜੇ ਅੱਛੇ ਮੈਨੂਪੂਲੇਟਰ ਨੇ, ਉਹਨਾਂ ਨੇ ਬੜੇ ਤਰੀਕੇ ਦੇ ਨਾਲ ਉਹਨੂੰ ਇਸਤੇਮਾਲ ਕੀਤਾ ਔਰ ਉਹਨਾਂ ਦੇ ਨਾਲ ਜਿਹੜੇ ਹੁਣ ਇਸ ਵੇਲੇ ਨੇ ਖਾਸ ਤੌਰ ਤੇ ਉਹਨਾਂ ਦੀ ਜਿਹੜੀਆਂ ਸਿਸਟਰਾਂ ਨੇ, ਖਾਸ ਤੌਰ ਤੇ ਮੈਂ ਇਹ ਕਹਾਂਗਾ ਉਹ ਵੀ ਮੀਡੀਆ ਨੂੰ ਬੜੇ ਹੁਸ਼ਿਆਰੀ ਦੇ ਨਾਲ ਔਰ ਬੜੇ ਤਰੀਕੇ ਦੇ ਨਾਲ ਉਹਨੂੰ ਹੈਂਡਲਿੰਗ ਕਰ ਰਹੇ ਨੇ। ਤੁਸੀਂ ਦੇਖ ਲਓ ਕਿ ਬਾਨੀ ਪੀਟੀਆਈ ਸਕਰੀਨ ਤੇ ਨਹੀਂ ਹੈ ਲੇਕਿਨ ਉਹ ਸਕਰੀਨ ਤੇ ਮੌਜੂਦ ਹੈ, ਮੀਡੀਆ 'ਚ ਮੌਜੂਦ ਹੈ, ਅਸੀਂ ਵੀ ਡਿਸਕਸ ਕਰ ਰਹੇ ਹਾਂ। ਯਾਨੀ 2-2.5 ਸਾਲ ਤੋਂ ਉਹ ਮੁਸਲਸਲ ਮੀਡੀਆ ਦੇ ਵਿੱਚ ਔਰ ਆਵਾਮ ਦੇ ਜ਼ਿਹਨਾਂ ਦੇ ਨਾਲ ਉਹ ਖੇਡਿਆ ਜਾ ਰਿਹਾ ਔਰ ਉਹਨਾਂ ਦੇ ਵਿੱਚੋਂ ਕੀਤਾ ਜਾ ਰਿਹਾ। ਬਿਲਕੁਲ ਦੇਖੋ ਨਾ ਪ੍ਰਾਈਮ ਟਾਈਮ ਦੇ ਸਾਰੇ ਸ਼ੋਜ਼ ਜਿਹੜੇ ਉਹਨਾਂ ਦੇ ਨਾਲ ਇਹ ਚੀਜ਼ਾਂ ਚੱਲ ਰਹੀਆਂ ਨੇ। ਤੇ ਦੂਸਰੀ ਤਰਫ ਜਿਹੜੇ ਸਾਡੇ ਸਟ੍ਰੈਟੇਜਿਸਟ ਨੇ ਐਸਟੈਬਲਿਸ਼ਮੈਂਟ ਦੇ ਤੇ ਚਲੋ ਉਹਨਾਂ ਦੀਆਂ ਮਜਬੂਰੀਆਂ ਨੇ, ਉਹ ਆਇਨ ਔਰ ਕਾਨੂੰਨ ਦੇ ਦਾਇਰੇ 'ਚ ਨੇ, ਉਹ ਕੁਝ ਬਾਹਰ ਆ ਕੇ ਨਹੀਂ ਕਰ ਸਕਦੇ। ਜਿਹੜੀ ਗਵਰਨਮੈਂਟ ਹੈਗੀ ਉਹ ਇਸ ਸਾਇੰਸ ਨੂੰ ਜਾਂ ਤੇ ਉਹਨਾਂ ਦੇ ਵਿੱਚ ਮੈਂਟਲ ਕੈਪੇਬਿਲਿਟੀ ਹੀ ਇੰਨੀ ਨਹੀਂ ਹੈ ਕਿ ਉਹ ਇਸ ਮਸਲੇ ਨੂੰ ਜਾਂ ਇਹਦੇ ਨਾਲ ਟੈਕਲ ਕਰਨ, ਕਾਊਂਟਰ ਨੈਰੇਟਿਵ ਉਹਨੂੰ ਬਿਆਨ ਕਰ ਸਕਣ। ਉਹਨਾਂ ਦੇ ਵਿੱਚ ਇਸ ਚੀਜ਼ ਦੀ ਉਸ ਲੈਵਲ ਦੇ ਉੱਤੇ ਜਿਹੜੀ ਜ਼ਰੂਰਤ ਹੁੰਦੀ ਹੈ। ਅੱਜ ਦਾ ਜਿਹੜਾ ਡਿਜੀਟਲ ਮਾਈਂਡ ਫੋਰਸ ਹੈਗੀ ਹੈ, ਯਾਨੀ ਜਿੰਨੀ ਪੇਸ ਤੇਜ਼ ਹੈਗੀ ਹੈ ਤੁਹਾਡਾ ਮਾਈਂਡ ਵੀ ਉਨਾ ਹੀ ਤੇਜ਼ ਚੱਲਣਾ ਚਾਹੀਦਾ ਤੇ ਤੁਸੀਂ ਕਾਊਂਟਰ ਕਰ ਸਕੋਗੇ ਨਾ। ਤੁਸੀਂ ਉਸ ਤਰੀਕੇ ਦੇ ਨਾਲ ਵਿਜ਼ੂਅਲ ਔਰ ਵਾਇਸ ਨੂੰ ਤੁਸੀਂ ਇਹਦੇ ਇਫੈਕਟ ਨੂੰ ਉਸ ਤਰੀਕੇ ਦੇ ਨਾਲ ਨਹੀਂ ਹੈਂਡਲ ਕਰ ਪਾ ਰਹੇ ਜਿਸ ਤਰੀਕੇ ਦੇ ਨਾਲ ਪੀਟੀਆਈ ਕਰ ਰਹੀ ਹੈ। ਸ਼ੇਖ ਸਾਹਿਬ ਇੱਥੇ ਹੁਣ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਇੱਕ ਜਗ੍ਹਾ ਤੇ ਡਿਸਕਸ਼ਨ ਹੋ ਰਹੀ ਸੀ, ਉਹ ਕਹਿ ਰਹੇ ਸਨ ਕਿ ਜਦੋਂ ਇਲੈਕਸ਼ਨ ਹੋਇਆ ਤੇ ਮੁਸਲਿਮ ਲੀਗ ਨੂਨ 2 ਬਿਆਨੀਆਂ ਚ ਆ ਗਈ ਸੀ ਨਾ ਕਿ ਵੋਟ ਕੋ ਇੱਜ਼ਤ ਦੋ ਔਰ ਖਿਦਮਤ ਕੋ ਵੋਟ ਦੋ। तो कह रहे सन कि इस टाइम जो वज़ीर आला पंजाब का नैरेटिव है ना वो खिदमत को वोट दो ते जा रहे हैं, ठीक है। ते अवाम इस तरह के नैरेटिव इन्हां चीज़ों नूं ना बाय नहीं करते, उन्हां नूं ते पॉपुलर नैरेटिव और इस तरह की चीज़ां चाहिए होंदियां। ते तुहानूं की लगदा है कि स्ट्रैटेजी ठीक है और हुकूमत जिहड़ी वो काउंटर नैरेटिव च बनाने च कामयाब हो रही है? नहीं, मैनूं मैं असीं गल कर रहे हैं कि वो नहीं बना रही। कोशिश भी अगर वो कर रही है ना तो वो उस लैवल दे उत्ते जिन्ना क कनिंग माइंड किन्नी शार्प तुहाडी एक सोच चाहिदी है। देखो तुसी नैगेटिविटी भी सोचनी है तो ਉਹਦੇ 'ਚ ਵੀ ਸ਼ਾਰਪਨੈਸ ਹੋਣੀ ਚਾਹੀਦੀ ਹੈ। ਅਗਰ ਤੁਸੀਂ ਪੋਜ਼ਿਟਿਵਿਟੀ ਸੋਚਣੀ ਹੈ ਤੇ ਉਹਦੇ 'ਚ ਵੀ ਸ਼ਾਰਪਨੈਸ ਹੋਣੀ ਚਾਹੀਦੀ, ਕਿਉਂਕਿ ਅਗਰ ਨੈਗੇਟਿਵ ਤੁਹਾਡਾ ਸ਼ਾਰਪ ਹੈਗਾ, ਤੁਹਾਡਾ ਡਬਲ ਸ਼ਾਰਪ ਹੈਗਾ ਤੇ ਤੁਸੀਂ ਜਿਹੜੀ ਡਿਵਾਈਨ ਫੋਰਸ ਹੈ ਉਹਨੂੰ ਵੀ ਤੇ ਤੁਸੀਂ ਉਹਨਾਂ ਹੀ ਸ਼ਾਰਪ ਕਰਨਾ ਤੇ ਤੁਹਾਨੂੰ ਕਾਊਂਟਰ ਕਰੋਗੇ ਨਾ। ਤੇ ਮੈਨੂੰ ਲੱਗ ਰਿਹਾ ਕਿ ਵੀ ਇਹ ਵਿੱਚ ਇੱਕ ਕਮੀ ਸਾਡੇ ਤੇ ਨਜ਼ਰ ਆ ਰਹੀ ਹੈ। ਉਹ ਤਾਂ ਹਮੇਸ਼ਾ ਹੀ ਲੱਗਦਾ ਕਿ ਹੁਕੂਮਤ ਫਿਰ ਉਹ ਇੱਕ ਡਿਫੈਂਸਿਵ एक्ट कर रहे हैं फिर और जो कर रहे ने ਉਹਨੂੰ ਕਾਊਂਟਰ ਕਰਨ ਵਾਸਤੇ ਕੋਸ਼ਿਸ਼ ਕਰ ਲੇਕਿਨ ਉਹ ਡਿਫੈਂਸਿਵ ਮੇਜਰਸ ਹੁੰਦੇ ਨੇ। ਡਿਫੈਂਸਿਵ ਮੇਜਰ ਉਹਨਾਂ ਦੇ ਨਾਲ ਦੇਖੋ ਕਿ ਸੋਸ਼ਲ ਮੀਡੀਆ ਉਹਨਾਂ ਦੇ ਨਾਲ ਜਾ ਰਹੇ ਬਾਹਰੋਂ ਕਰ ਰਹੇ ਨੇ, ਬਹੁਤ ਜ਼ਿਆਦਾ ਉਹਨਾਂ ਦੇ ਨਾਲ ਤਾਲਿਬਾਨ ਨਾਲ ਕਰ ਰਹੇ ਨੇ, ਇਹ ਚੀਜ਼ਾਂ ਇਹ ਸਾਰੀਆਂ ਕਰ ਰਹੇ ਨੇ। ਅਸੀਂ ਉਹ ਗੱਲ ਕਰ ਰਹੇ ਹਾਂ ਕਿ ਉਹ ਫਿਰ ਉਹਦੇ ਨਾਲ ਇਹ ਪੀਟੀਆਈ ਦੇ ਅੰਦਰ ਇੱਕ ਗਰੁੱਪ ਹੈ ਔਰ ਉਹ ਮਲਟੀ ਡਾਈਮੈਂਸ਼ਨਲ ਕੰਮ ਕਰ ਰਿਹਾ। ਉਹ ਪੁਰਾਣੇ ਦੌਰ ਦੇ ਵਿੱਚ ਨਾਂਗੇ ਚੋਰ ਹੁੰਦੇ ਸਨ, ਤੇਲ ਲਾਇਆ ਹੁੰਦਾ ਸੀ, ਨਾਲ ਲੰਗੋਟੀ ਬੰਨੀ ਹੁੰਦੀ ਸੀ ਤੇ ਤੇਲ ਲਾ ਲੈਂਦੇ ਸਨ ਤੇ ਉਹ ਕਿਸੇ ਘਰ ਆ ਗਏ ਤੇ ਉਹਨੂੰ ਪੂਰਾ ਪਿੰਡ ਲੱਗਾ ਹੁੰਦਾ ਸੀ, ਇੱਕ ਬੰਦਾ ਨਹੀਂ ਸੀ ਫੜਿਆ ਜਾਂਦਾ। ਤੇ ਇਹ ਸਾਰਾ ਪੂਰੀ ਮੁਲਕ ਲੱਗਾ ਤੇ ਉਹ ਇੱਕ ਲਸ਼ਕਰ ਉਹ ਜਿਹੜਾ ਨਾ ਤੇਲ ਮਲਿਆ ਉਹਨਾਂ ਨੇ ਪੀਟੀਆਈ ਵਾਲਿਆਂ ਨੇ, ਤੇ ਉਹ ਇੱਕ ਹੀ ਨਹੀਂ ਫੜਿਆ ਜਾ ਰਿਹਾ। ਉਹ ਕਦੇ ਇੱਧਰੋਂ ਘੁੰਮ ਕੇ ਨਿਕਲ ਜਾਂਦਾ, ਕਦੇ ਇੱਧਰੋਂ ਘੁੰਮ ਕੇ ਨਿਕਲ ਜਾਂਦਾ। ਤੇ ਇਹਨਾਂ ਨੂੰ ਉਹ ਟੈਕਨੀਕ ਤੇ ਇਖਤਿਆਰ ਕਰਨੀ ਪਏਗੀ ਨਾ ਕਿ ਇਹ ਕਿਸ ਤਰ੍ਹਾਂ ਫੜਨਾ ਹੈ। ਤੇ ਦੂਸਰੀ ਗੱਲ ਆ ਗਈ ਕਿ ਉਹ ਜਿਹੜੀ ਡੀਲ ਵਾਲੀ ਗੱਲ, ਉਹੀ ਕਹਿ ਰਹੇ ਸੀ ਕਿ ਇੱਕ ਨੈਰੇਟਿਵ ਜਿਹੜਾ ਵੇ ਇਹ ਵੀ ਇੱਕ ਬੜਾ ਬਣਿਆ ਕਿ ਜਨਾਬ ਉਹ ਡੀਲ ਜਿਹੜੀ ਉਹਨਾਂ ਨੂੰ ਆਫਰ ਹੋ ਰਹੀ ਉਹ ਲੈ ਨਹੀਂ ਰਹੇ, ਤੇ ਇਹ ਕਿੰਨੇ ਕਹੀ ਗੱਲ ਰਾਣਾ ਸਨਾਉਲਾ ਨੇ ਕਹਿਤਾ, ਉਹਨੇ ਕਿਹਾ 2 ਵਾਰੀ ਮੈਂ ਰਾਣਾ ਸਨਾਉਲਾ ਸਾਹਿਬ ਦੇ ਨਾਲ ਇੱਕ ਅੱਛਾ ਤਾਲੁਕ ਵੀ ਉਹਨਾਂ ਦੇ ਨਾਲ ਹੈ ਵੇ, ਲੇਕਿਨ ਮੈਨੂੰ ਇਹ ਚੀਜ਼ ਤਸਲੀਮ ਕਰਨ ਵਿੱਚ ਕੋਈ ਆਰ ਨਹੀਂ ਹੈਗੀ ਕਿ ਉਹ ਬਹਰਹਾਲ ਇੱਕ ਦੇਸੀ ਆਦਮੀ ਹੈ। ਉਹ ਐਡੀ ਚਬਕਦਸਤੀ ਨੂੰ ਉਹਨਾਂ ਦਾ ਮਾਈਂਡ ਉਸ ਤਰੀਕੇ ਦੇ ਨਾਲ ਉਹਨੂੰ ਸ਼ਾਇਦ ਉਸ ਵੇਲੇ ਅਦਰਾਕ ਨਹੀਂ ਕਰ ਸਕਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਟੈਕਲ ਇਹਨੂੰ ਕਰਨਾ ਚਾਹੀਦਾ ਸੀ। ਇਹ ਕੁਐਸਚਨ ਨੂੰ ਉਹ ਟੈਕਲ ਨਹੀਂ ਕਰ ਸਕੇ। ਪਰ ਬੰਦਾ ਪੁੱਛੇ ਵੀ ਤੁਹਾਨੂੰ ਇਹ ਕਰਨ ਤੁਹਾਨੂੰ ਕੀ ਜ਼ਰੂਰਤ ਪਈ ਹੈ? ਮਜ਼ਾਕਰਾਤ ਹੋਏ ਨੇ ਨਹੀਂ ਹੋਏ, ਜਿਹੜੇ ਦੇਖੋ 6 ਮਹੀਨੇ ਪਹਿਲੇ ਅਗਰ ਹੋਏ ਵੀ ਨੇ ਉਹ ਨਾਕਾਮ ਹੋ ਗਏ, ਕਿੰਨੇ ਜਵਾਬ ਦਿੱਤਾ ਕਿੰਨੇ ਨਹੀਂ ਦਿੱਤਾ। ਅੱਜ ਤੁਹਾਨੂੰ ਕਿਹੜੇ ਮਤਲਬ ਮਸਲਾ ਤੁਹਾਡਾ ਕਿਹੜਾ ਚੱਕੀ 'ਚ ਬਾਂਹ ਆਈ ਹੈ ਕਿ ਤੁਸੀਂ ਅੱਜ ਕਹਿਣਾ ਕਿ ਜੀ ਅਸੀਂ ਪਹਿਲੇ ਵੀ ਹੋ ਚੁੱਕਿਆ ਤੇ ਤੀਸਰਾ ਵੀ ਹੋ ਚੁੱਕਿਆ? ਕੀ ਜ਼ਰੂਰਤ ਹੈਗੀ? ਜਦੋਂ ਨਵੇਂ ਸਿਰੇ ਤੋਂ ਸਟਾਰਟ ਹੋਣਗੇ ਉਦੋਂ ਗੱਲ ਕਰ ਲੈਣਾ, ਜਾਂ ਤੁਸੀਂ ਜਿਸਲੇ ਗਵਰਨਮੈਂਟ ਦੇ ਵਿੱਚ ਨਹੀਂ ਰਹੋਗੇ, ਰਿਟਾਇਰਡ ਹੋ ਜਾਓਗੇ, ਉਦੋਂ ਆਪਣੀ ਮੈਮੋਇਰ ਦੇ ਵਿੱਚ ਤੁਸੀਂ ਇਹ ਜ਼ਿਕਰ ਕਰ ਲੈਣਾ
ਕੋਈ ਗੱਲ ਤਾਂ ਨਹੀਂ ਕਰਨ ਵਾਲੀ ਨਾ। ਇਹ ਉਹਨਾਂ ਵਰਗੇ ਜਹਾਂਦੀਦਾ ਸਿਆਸਤਦਾਨਾਂ ਨੂੰ ਔਰ ਮੁਸਲਿਮ ਲੀਗ ਦੇ ਬਾਕੀ ਸਿਆਸਤਦਾਨਾਂ ਨੂੰ ਵੀ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਤੁਹਾਡਾ ਪੋਲੀਟੀਕਲ ਰਾਈਵਲ ਉਹ ਕਿੰਨਾ ਕੁ ਸ਼ਾਤਰ ਤੇ ਤੁਹਾਡੀ ਆਪਣੀ ਮਾਈਂਡ ਨਾਲ ਖੇਲ ਰਿਹਾ। ਔਰ ਜਿਹੜੇ ਫੋਰਨ ਤੇ ਤੁਸੀਂ ਜਾ ਰਹੇ ਹੋ, ਜਿਨ੍ਹਾਂ ਸਾਫੀਆਂ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ, ਤੁਹਾਨੂੰ ਉਹਨਾਂ ਦੇ ਬਾਰੇ 'ਚ ਵੀ ਪਤਾ ਹੋਣਾ ਚਾਹੀਦਾ ਕਿ ਉਹ ਕਿੱਥੋਂ ਬੋਲ ਰਹੇ ਨੇ, ਉਹਨਾਂ ਦਾ ਮਕਸਦ ਕੀ ਹੋ ਰਿਹਾ ਹੈ। ਤੁਸੀਂ ਜਦ ਤੱਕ ਉਹਨਾਂ ਦੇ ਮਾਈਂਡ ਨੂੰ ਸਮਝ ਕੇ ਤੇ ਉਹਨਾਂ ਨੂੰ ਟੈਕਲ ਨਹੀਂ ਕਰੋਗੇ, ਤੁਸੀਂ ਸਿਰਫ ਇਹੀ ਸਮਝੋਗੇ ਕਿ ਇਹ ਤੇ ਬਸ ਐਵੇਂ ਜਸਟ ਫॉर ਕੁਐਸਚਨ ਫॉर ਸੇਕ ਹੈਗਾ ਤੇ ਤੁਸੀਂ ਮਾਰ ਖਾ ਜਾਓਗੇ। ਉਹ ਤੁਹਾਡੇ ਦੋਸਤ ਅਸਲ ਵਾਡਾ ਜਿਹੜੇ ਨੇ ਉਹਨਾਂ ਨੇ ਤਾਂ ਸਹੀ ਕੀਤਾ ਨਾ। ਉਹਨਾਂ ਨੇ ਖਿੱਚਦਾ, ਉਹਨਾਂ ਨੇ ਕਿਹਾ ਦੱਸੋ ਨਾ ਇਹ ਤੁਹਾਡੇ ਲੋਕਾਂ ਤੇ ਸਵਰਾਤ ਹੈ ਕਿੱਥੇ ਹੋਈ ਹੈ। ਤੇ ਤੂੰ ਗੰਡਾਪੁਰ ਦੀ ਗੱਲ ਨੂੰ ਸਮਝ ਲਿਆ ਕਿ ਗੰਡਾਪੁਰ ਵਰਗਾ ਤਾਂ ਝੂਠਾ ਹੈ ਹੀ ਕੋਈ ਨਹੀਂ। ਉਹ ਇੱਕ ਵਾਰੀ ਥੋੜਾ ਝੂਠ ਬੋਲ ਚੁੱਕੇ ਨੇ, ਉਹ ਤਾਂ ਕਈ ਵਾਰੀ ਝੂਠ ਬੋਲਣਾ ਉਹਨਾਂ ਨੇ ਤਾਂ ਸਿਆਸਤ ਕਰਤੀ। ਹਾਂ ਮੈਂ ਲੈ ਕੇ ਗਿਆ ਸੀ ਉਹਦੀ ਉਹ ਅਲੀਮਾ ਖਾਨ ਨੇ ਨਕਾਮ, ਉਹਨਾਂ ਦਾ ਤਾਂ ਮਕਸਦ ਅਲੀਮਾ ਖਾਨ ਨੂੰ ਜਾਂ ਉਹ ਬੁਸ਼ਰਾ ਬੀਬੀ ਨੂੰ ਟਾਰਗੇਟ ਕਰਨਾ ਸੀ ਕਿ ਜੋ ਉਹਨਾਂ ਨੇ ਨਾਕਾਮ ਕਰਤਾ ਤੇ ਫਲਾਣੇ ਨੇ ਆਪਣੇ ਆਪ ਨੂੰ ਸੱਚਾ ਕਰਨਾ ਸੀ। ਉਹ ਆਪਣਾ ਗੇਮ ਪਾ ਗਏ। ਤੁਹਾਨੂੰ ਕੀ ਲੱਗਦਾ ਡੀਲ ਦੀ ਕੋਸ਼ਿਸ਼ ਹੋਈ? ਮੇਰਾ ਖਿਆਲ ਹੈ ਕਿ ਇਹਦੇ ਤੇ ਬਹਿਸ ਹੀ ਨਹੀਂ ਕਰਨੀ ਚਾਹੀਦੀ। ਅਗਰ ਕੋਈ ਪਿੱਛੇ ਹੋਈ ਹੈ ਔਰ ਉਹ ਰਿਜ਼ਲਟ ਨਹੀਂ ਹੋ ਸਕਿਆ, ਉਹ ਸਾਹਮਣੇ ਨਹੀਂ ਆ ਸਕੀ, ਇਹਦਾ ਮਤਲਬ ਕੋਈ ਨਹੀਂ ਹੋਈ। ਅਗਰ ਅਸੀਂ ਪਿੱਛੇ ਡਿਵੈਲਪਮੈਂਟਸ ਦੀ ਗੱਲ ਕਰ ਰਹੇ ਹਾਂ, ਉਹ ਤੇ ਆਏ ਰੋਜ਼ ਹੁੰਦੀਆਂ ਰਹਿੰਦੀਆਂ ਹੋਣੀਆਂ ਨੇ। ਮੁxtਲਿਫ ਸਟੇਕ ਹੋਲਡਰਸ ਦੇ ਦਰਮਿਆਨ ਗੁਫ਼ਤਗੂਆਂ ਹੁੰਦੀਆਂ ਰਹਿ ਰਹੀਆਂ ਹੋਣੀਆਂ ਨੇ, ਮੁxtਲਿਫ ਮਾਮਲਾਤ ਉੱਤੇ ਗੁਫ਼ਤਗੂ ਹੋ ਰਹੀ ਹੋਣੀ ਹੈ। ਤੇ ਲੇਕਿਨ ਗੱਲ ਹੈਗੀ ਕਿ ਜਿਹੜੀ ਜਿਆਦਾ ਘੋੜੀ ਨਹੀਂ ਚੜਿਆ ਤੇ ਉਹਦੇ ਤੇ ਬਹਿਸ ਦਾ ਕੋਈ ਹੈ ਤੁਕ ਬਣਦਾ। ਕਹਿੰਦੇ ਨੇ ਪੰਜਾਬੀ 'ਚ ਅਸੀਂ ਕਹਿੰਦੇ ਜਿਹੜੇ ਪਿੰਡ ਜਾਣਾ ਨਹੀਂ ਉਹਦਾ ਰਾਹ ਕਿਉਂ ਪੁੱਛਣਾ। ਇੱਕ ਡੀਲ ਸਾਹਮਣੇ ਹੀ ਨਹੀਂ ਆਈ। ਉਹਨਾਂ ਦੀ ਅੱਖ ਦੇ ਹਵਾਲੇ ਦੇ ਨਾਲ, ਉਹਨਾਂ ਦੀ ਨਜ਼ਰ ਦੇ ਹਵਾਲੇ ਨਾਲ ਇੱਕ ਬੜੇ ਮਰੂਫ ਸਾਫੀ ਨੇ ਉਹਨਾਂ ਨੇ ਆਪਣੇ ਸੋਰਸ ਦਾ ਨਾਮ ਲੈ ਕੇ ਕਹਿਤਾ ਜੀ ਮੈਂ ਤਾਂ ਉਹਦੇ ਤੇ ਯਕੀਨ ਕਰਨਾ ਵਾ, ਤੇ ਉਹ ਸਾਰਾ ਗਲਤ ਨਿਕਲਿਆ। ਹੁਣ ਉਹ ਸਾਫੀ ਨੂੰ ਬੁਲਾ ਕੇ ਪੁੱਛਣਾ ਚਾਹੀਦਾ ਸੀ ਨਾ ਕਿ ਜਾਂ ਤੇ ਆਪਣੇ ਸੋਰਸ ਦਾ ਨਾਮ ਦੱਸ, ਜਿਹਦੀ ਗੱਲ ਗਲਤ ਨਿਕਲੀ, ਜਿਹਨੂੰ ਤੂੰ ਕਹਿ ਰਿਹਾ ਸੀ ਬਹੁਤ ਸੱਚਾ ਹੈ, ਉਹ ਕਾਹਦਾ ਸੱਚਾ ਹੈ। ਤਾਂ ਫਿਰ ਅਗਰ ਉਹ ਸੱਚਾ ਸੀ ਤਾਂ ਫਿਰ ਤੂੰ ਉਹਨੂੰ ਬਰਸਰੇ ਆਮ ਆ ਕੇ ਝੂਠਾ ਤੇ ਕਹਿ ਨਾ। ਕਨਫਿਊਜ਼ਨ ਕਿਉਂ ਪੈਦਾ ਕੀਤੀ? ਰਾਣਾ ਸਨਾਉਲਾ ਸਾਹਿਬ ਨੂੰ ਵੀ ਦੱਸਣਾ ਚਾਹੀਦਾ ਹੈ। ਫਿਰ ਹੁਣ ਜਿਹੜਾ ਪਿੱਛੇ ਮਾਜ਼ੀ 'ਚ ਗੁਜ਼ਰ ਚੁੱਕਿਆ, ਇਹਦਾ ਮਤਲਬ ਹੈ ਕਿ ਪੂਰਾ ਨਕਸ਼ਾ ਉਹਨਾਂ ਦੇ ਸਾਹਮਣੇ ਵੀ, ਉਹ ਸਾਰੇ ਕਰੈਕਟਰ ਉਹਨਾਂ ਨੂੰ ਯਾਦ ਦੱਸ ਦੇਣੇ ਚਾਹੀਦੇ ਸਨ। ਦੱਸਦੇ ਵੀ ਫਲਾਣ ਜਗ੍ਹਾ ਤੇ ਅਸੀਂ ਗਏ ਸੀ, ਫਲਾਣੇ ਨਾਲ ਗੱਲ ਹੋਈ ਸੀ ਔਰ ਇਹ ਪੁਆਇੰਟ ਦੇ ਉੱਤੇ ਹੋਈ ਸੀ, ਤੇ ਇੱਥੇ ਅਸੀਂ ਜਦੋਂ ਗੱਲ ਕੀਤੀ ਤੇ ਵੀ ਤੁਸੀਂ ਕਿਸ ਬੁਨਿਆਦ ਉੱਤੇ ਗੁਫ਼ਤਗੂ ਕਰ ਰਹੇ ਸੀ, ਪਤਾ ਤੇ ਹੋਣਾ ਚਾਹੀਦਾ ਨਾ। ਐਵੇਂ ਇੱਕ ਸ਼ੁੱਧਨੀ ਛੱਡ ਕੇ, ਇੱਕ ਫਿਲਰ ਛੱਡ ਕੇ ਤੇ ਤੁਸੀਂ ਪਿੱਛੇ ਹੋ ਜਾਂਦੇ ਹੋ, ਗਵਰਨਮੈਂਟ ਦੇ ਵਿੱਚ ਵੀ ਬੈਠੇ ਹੁੰਦੇ ਹੋ। ਮੈਂ ਇਹ ਸਮਝਦਾ ਕਿ ਸਿਰਫ ਔਰ ਸਿਰਫ ਸ਼ਾਰਪਨੈਸ ਦੀ ਕਮੀ, ਗੋ ਬੜੇ ਸ਼ਾਰਪ ਨੇ, ਲੇਕਿਨ ਜਿਨ੍ਹਾਂ ਦੇ ਨਾਲ ਸਿਆਸੀ ਉਹਨਾਂ ਦਾ ਜੋੜ ਪਿਆ ਹੈ, ਉਹ ਕਹਿੰਦੇ ਨੇ ਨਾ ਪ੍ਰੈਸ ਕਲੱਬ ਦਾ ਇਲੈਕਸ਼ਨ ਸੀ ਤੇ ਉਹਦੇ ਵਿੱਚ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਲਾਹੌਰ ਪ੍ਰੈਸ ਕਲੱਬ ਦਾ, ਤੇ ਉਮੀਦਵਾਰ ਸੀ ਤੇ ਉਹ ਵੋਟ ਮੰਗਣ ਵਾਸਤੇ ਉਹਨੇ ਇੱਕ ਆਪਣਾ ਨਾਰਾ ਬਣਾਇਆ ਸੀ ਕਿ ਵੋਟਰ ਨੂੰ ਬੁਲਾ ਕੇ ਕਹਿੰਦਾ ਹੁੰਦਾ ਸੀ ਕਿ ਮੈਨੂੰ ਵੋਟ ਪਾਓ ਕਿਉਂਕਿ ਮੈਂ ਅਸੂਲਾਂ ਤੇ ਸਮਝੌਤਾ ਨਹੀਂ ਕਰਦਾ, ਲੇਕਿਨ ਇਹ ਵੀ ਯਾਦ ਰੱਖਣਾ ਕਿ ਮੇਰਾ ਅਸੂਲ ਕੋਈ ਨਹੀਂ ਜੇ। ਸਹੀ ਹੈ। ਤੇ ਉਹ ਕਹਿਣ ਦਾ ਮਕਸਦ ਹੈਗਾ ਕਿ ਜੇ ਸਿਆਸਤ ਜਿਹੜੀ ਸਿਆਸੀ ਗਰੋਹ ਦੇ ਨਾਲ ਔਰ ਉਹਦੇ ਪਿੱਛੇ ਜਿਹੜਾ ਗੈਰ ਸਿਆਸੀ ਕੂਵਤਾਂ ਨੇ ਜਿਨ੍ਹਾਂ ਦੇ ਨਾਲ ਮੁਕਾਬਲਾ ਹੈ, ਸਟੇਟ ਦਾ ਮੁਕਾਬਲਾ, ਨੂਨ ਲੀਗ ਦਾ ਤੇ ਮੈਂ ਮੁਕਾਬਲਾ ਹੀ ਨਹੀਂ ਨਾ ਕਹਾਂਗਾ। ਇਹਨਾਂ ਨੇ ਤਾਂ ਕੀ ਲੜਨਾ, ਇਹਨਾਂ ਨੂੰ ਤਾਂ ਜਿੱਧਰੋਂ ਮਿਲੇਗਾ ਤੇ ਉਹਨਾਂ ਨਾਲ ਸਮਝੌਤਾ ਕਰਨਾ ਪਿਆ ਤੇ ਇਹ ਵੀ ਕਰ ਲੈਣਗੇ, ਤੇ ਉਹਨਾਂ ਦਾ ਕੋਈ ਅਸੂਲ ਨਹੀਂ। ਔਰ ਦੂਸਰੇ ਲਮਹੇ ਉਹ ਅਸੂਲਾਂ ਦੇ ਸਮਝੌਤਾ ਵੀ ਨਹੀਂ ਕਰਦੇ। ਤੇ ਇਸ ਤਰ੍ਹਾਂ ਦੇ ਬੰਦੇ ਦੇ ਨਾਲ ਜਾਂ ਇਸ ਤਰ੍ਹਾਂ ਦੇ ਕਲਟ ਦੇ ਨਾਲ ਜਾਂ ਇਸ ਤਰ੍ਹਾਂ ਦੇ ਗਰੋਹ ਦੇ ਨਾਲ ਜਾਂ ਇਸ ਤਰ੍ਹਾਂ ਦੀਆਂ ਅਨਸੀਨ ਕੁਵਤਾਂ ਦੇ ਨਾਲ ਕੋਈ ਤੁਸੀਂ ਮੁਕਾਬਲਾ ਕਰਨਾ ਤੇ ਤੁਹਾਨੂੰ ਵੀ ਫਿਰ ਡੋਨਲਡ ਟਰੰਪ ਦੀ ਤਰ੍ਹਾਂ ਦਾ ਫਿਰ ਸਿਆਸਤ ਕਰਨੀ ਚਾਹੀਦੀ। ਅੱਛਾ ਨਹੀਂ, ਡੋਨਲਡ ਟਰੰਪ ਤੇ ਵੀ ਆਣਾ। ਹਾਂ, ਤੇ ਡੋਨਲਡ ਟਰੰਪ ਤੁਸੀਂ, ਮੈਂ ਤਾਂ ਕਹਾਂਗਾ ਮੁਸਲਿਮ ਲੀਗ ਨੂਨ ਵਾਲਿਆਂ ਨੂੰ ਵੀ, ਪੀਪਲਸ ਪਾਰਟੀ ਵਾਲਿਆਂ ਨੂੰ ਵੀ, ਕਿ ਤੁਸੀਂ ਡੋਨਲਡ ਟਰੰਪ ਦੀ ਸਿਆਸਤ ਨੂੰ ਪੜ੍ਹੋ। ਠੀਕ, ਉਹ ਗਲਤ ਜਾਂ ਸਹੀ ਇੱਕ ਹੋਰ ਚੀਜ਼ ਹੈ। ਤੇ ਸਰ ਜਾਂਦੇ ਜਾਂਦੇ ਫਿਰ ਬ੍ਰੇਕ ਤੋਂ ਜਾਣਾ ਤੇ ਕਮੈਂਟ ਕਰਨਾ ਜ਼ਰਦਾਰੀ ਸਾਹਿਬ ਦੇ ਵਾਲੇ ਨਾਲ ਵੀ ਮੈਂ ਕਿਹਾ ਥੋੜਾ ਜਿਹਾ ਕਮੈਂਟ ਕੁਇਕਲੀ ਕਮੈਂਟ ਦੇ ਦਿਓ। ਅੱਛਾ, ਜਾਂਦੇ ਜਾਂਦੇ ਉਹ ਜਿਹੜਾ ਉਹਨਾਂ ਨੇ ਬਿਆਨ ਦਿੱਤੇ ਤੇ ਮੇਰਾ ਖਿਆਲ ਹੈ ਕਿ ਉਹਦੇ ਤੇ ਪੀਟੀਆਈ ਵਾਲਿਆਂ ਨੂੰ ਸੀਖ ਪਾ ਹੋਣਾ ਤੇ ਬਣਦਾ ਉਹਨਾਂ ਦਾ ਕਿ ਉਹਨਾਂ ਦੇ ਲੀਡਰ ਦੇ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ। ਤੇ ਲੇਕਿਨ ਜਿਹੜੇ ਮੇਰੇ ਐਵੇਂ ਹੀ ਦੂਸਰੇ ਸਾਥੀ ਨੇ ਜੁਮਾ ਜੰਜ ਨਾਲ ਜਾਂ ਜਿਹੜੇ ਕਹਿੰਦੇ ਨੇ ਕਿ ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ, ਉਹਨਾਂ ਦਾ ਜ਼ਰਦਾਰੀ ਸਾਹਿਬ ਦੇ ਉੱਤੇ ਤਨਕੀਦ ਕਰਨ ਦਾ ਤੁਕ ਕੋਈ ਨਹੀਂ ਬਣਦਾ। ਮੈਂ ਇੱਕ ਮਰੂਫ ਐਂਕਰ ਕਾਲਮ ਨਵੀਜ਼ ਸਾਹਿਬ ਦਾ ਵੀ ਦੇਖ ਰਿਹਾ ਸੀ ਜਿਹੜੇ ਉਹਨਾਂ ਦੇ ਉੱਤੇ ਬੜੀ ਜਜ਼ਬਾਤੀ ਤੇ ਕਹਿ ਰਹੇ ਸਨ ਕਿ ਜੀ ਜ਼ਰਦਾਰੀ ਸਾਹਿਬ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ, ਕੀ ਗੱਲ ਕਰਤੀ ਇਹ ਇਸ ਤਰ੍ਹਾਂ ਉਹ ਕਰਦਾ। ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਯਾਰ ਉਹ ਬੰਦੇ ਖੁਦਾ ਦੇ, ਉਹਨੇ ਕਿਹੜੀ ਗੱਲ ਗਲਤ ਗੱਲ ਕਰਤੀ। ਪੀਟੀਆਈ ਵਾਲਿਆਂ ਨੇ
ਉਹਨਾਂ ਦੀ ਜਿਹੜੇ ਨੇ ਉਹਨਾਂ ਦੇ ਉੱਤੇ ਕੀ ਕੀ ਨਹੀਂ ਕਿਹਾ। ਬਾਨੀ ਪੀਟੀਆਈ ਨੇ ਆਸਫ ਜ਼ਰਦਾਰੀ ਸਾਹਿਬ ਦੇ ਹਵਾਲੇ ਦੇ ਨਾਲ ਜਲਸੇ ਦੇ ਵਿੱਚ ਕਿਹਾ ਸੀ ਕਿ ਜ਼ਰਦਾਰੀ ਤੋਂ ਮੇਰੀ ਬੰਦੂਕ की नोक निशाने पर है। शिस्त पे है। उसले तो साफी ते सारे ਜਿਹੜੇ ਲਗੜ ਬਗੜ ਨੇ ਇਹਨਾਂ ਦੇ ਵਿੱਚ ਕੋਈ ਨਹੀਂ ਬੋਲਿਆ। ਇਹ ਚੁੱਪ ਕਰਕੇ ਉਹ ਬਾਖਲਾਕ ਸੀ ਜਿਹੜਾ ਮਰੀਮ ਦੇ ਹਵਾਲੇ ਨਾਲ ਉਹਨਾਂ ਦੀ ਗੁਫ਼ਤਗੂ ਸੀ ਜਾਂ ਗੰਡਾਪੁਰ ਜੋ ਗੁਫ਼ਤਗੂ ਕਰ ਚੁੱਕਿਆ ਹੈ ਉਸ ਹਵਾਲੇ ਦੇ ਨਾਲ ਤੇ ਤੁਹਾਡੀ اخلاقیات ਤੁਹਾਡੀ ਰਵਾਇਤ ਤੁਹਾਡਾ ਕਲਚਰ ਮਸ਼ਰਕੀ ਰਵਾਇਤ ਔਰ ਸਾਰੀਆਂ ਖਾਮੋਸ਼ ਰਹੀਆਂ ਨੇ। ਸਹੀ ਠੀਕ ਹੈ ਨਾ। ਇੱਥੇ ਤੁਸੀਂ ਕਿਉਂ ਤੁਹਾਨੂੰ ਐਡੀ ਤਕਲੀਫ ਹੋ ਰਹੀ ਹੈ ਕਿਸ ਚੀਜ਼ ਦੀ ਤਕਲੀਫ ਉਹਨਾਂ ਨੇ ਗਲਤ ਕੀ ਗੱਲ ਕਹੀ ਹੈ। ਸਹੀ ਗੱਲ ਵੀ ਜੇਲ੍ਹ ਮਰਦਾਨਗੀ ਨਾਲ ਕੱਟਣੀ ਚਾਹੀਦੀ ਠੀਕ ਕੋਈ ਹਰਜ ਨਹੀਂ ਵੀ ਕੱਟਣੀ ਚਾਹੀਦੀ ਹੈ ਕਿ ਮਸਲਾ ਹੈਗਾ। ਚਲੋ ਉਹ ਤਾਂ ਜਵਾਬ ਉਹਨਾਂ ਦਾ ਫਿਰ ਮਰਦਾਨਗੀ ਨਾਲ ਜੇਲ੍ਹ ਕੱਟ ਕੇ ਦੇਣਾ। ਮੇਰੇ ਹਿਸਾਬ 'ਚ ਉਹਨਾਂ ਦੀ ਕੋਈ ਗੱਲ ਐਸੀ ਨਹੀਂ ਜਿਹੜੀ اخلاق ਤੋਂ ਗਿਰੀ ਹੋਈ ਹੋਵੇ। ਤੰਜ਼ ਕੀਤਾ ਤੰਜ਼ ਕਰਨਾ ਚਾਹੀਦਾ। ਬਾਨੀ ਪੀਟੀਆਈ ਨੇ ਨਹੀਂ ਤੰਜ਼ ਕੀਤਾ ਮੌਲਾਨਾ ਡੀਜ਼ਲ ਤੇ ਅਚਕਜ਼ਈ ਸਾਹਿਬ ਹੋਰਾਂ ਦੇ ਬਾਰੇ 'ਚ ਕੀ ਕੁਛ ਨਹੀਂ ਕਰਦੇ ਰਹੇ। ਉਹਨਾਂ ਦੀ ਤੇ ਮਿਮਿਕਰੀ ਵੀ ਕਰਦੇ ਰਹੇ ਮਿਮਿਕਰੀ ਵੀ ਕਰਦੇ ਰਹੇ ਨੇ। ਤੰਜ਼ ਤੇ ਇੱਕ ਹਿੱਸਾ ਹੁੰਦਾ ਹੈ ਨਾ। ਇਹਦੇ 'ਚ ਜਿਹੜੇ ਨੇ ਜਿਹੜੇ ਲਗੜ ਬਗੜ ਨਾਮ ਨੇ ਆਦ ਦਾਨਿਸ਼ਵਰ ਇਹਨਾਂ ਦਾ ਵੀ ਪਰਦਾ ਚਾਕ ਹੋ ਗਿਆ ਕਿ ਕਿੰਨੀ ਕੁ ਜ਼ਹਾਨਤ ਦੇ ਮਾਲਕ ਹੈਗੇ। ਚਲੋ ਠੀਕ ਹੋ ਗਿਆ। ਨਾਜ਼ਰੀਨ ਪ੍ਰੋਗਰਾਮ 'ਚ ਵਕਤ ਹੈ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਗਜ਼ਾ ਅਮਨ ਬੋਰਡ ਦਾ ਜਿਹੜਾ ਇਜਲਾਸ ਹੈ ਉਹਦੇ ਹਵਾਲੇ ਨਾਲ ਡਿਸਕਸ ਕਰਾਂਗੇ। ਵੈਲਕਮ ਬੈਕ ਨਾਜ਼ਰੀਨ ਗਜ਼ਾ ਅਮਨ ਬੋਰਡ ਦਾ ਅੱਜ ਪਹਿਲਾ ਇਜਲਾਸ ਜਿਹੜਾ ਵਾਸ਼ਿੰਗਟਨ 'ਚ ਹੋ ਰਿਹਾ ਔਰ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਵੀ ਉਹਦੇ ਸ਼ਿਰਕਤ ਵਾਸਤੇ ਜਿਹੜੇ ਉੱਥੇ ਮੌਜੂਦ ਨੇ ਔਰ ਡਿਪਟੀ ਵਜ਼ੀਰ ਆਜ਼ਮ ਵੀ ਉਹਨਾਂ ਦੇ ਨਾਲ ਨੇ। ਇਸ ਤੋਂ ਪਹਿਲੇ ਅਕਵਾਮ ਮੁਤੱਹਿਦਾ ਦੀ ਸਿਕਿਉਰਿਟੀ ਕਾਉਂਸਲ ਦਾ ਇਜਲਾਸ ਹੋਇਆ ਮਸ਼ਰਕੀ ਵਸਤਾ ਦੀ ਸੂਰਤ ਹਾਲ ਦੇ ਹਵਾਲੇ ਨਾਲ। ਉੱਥੇ ਵੀ ਜਿਹੜੇ ਡਿਪਟੀ ਵਜ਼ੀਰ ਆਜ਼ਮ ਨੇ ਉਹਨਾਂ ਨੇ ਤਕਰੀਰ ਕੀਤੀ ਹੈ ਔਰ ਗਜ਼ਾ ਦੇ ਹਵਾਲੇ ਨਾਲ ਉੱਥੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਦਫ਼ਤਰ ਖਾਰਜਾ ਨੇ ਵੀ ਕਿਹਾ ਕਿ ਪਾਕਿਸਤਾਨ ਜਿਹੜਾ ਉਹ ਅਮਨ ਦੇ ਹਵਾਲੇ ਨਾਲ ਤੇ ਸ਼ਾਮਿਲ ਹੈ ਲੇਕਿਨ ਉੱਥੇ ਜਿਹੜੀ ਉਹਨੂੰ ਗੈਰ ਮੁਸੱਲਾ ਕਰਨ ਦੀ ਗੱਲਬਾਤ ਹੈ ਉਹਦੇ 'ਚ ਪਾਕਿਸਤਾਨ ਜਿਹੜਾ ਵੀ ਉਹ ਸ਼ਾਮਿਲ ਨਹੀਂ ਹੋਏਗਾ। ਚੋਏ ਸਾਹਿਬ ਇਹ ਗਜ਼ਾ ਅਮਨ ਬੋਰਡ ਦੇ ਹਵਾਲੇ ਨਾਲ ਅੱਜ ਇਜਲਾਸ ਹੈ। ਹਾਂਜੀ ਪਾਕਿਸਤਾਨ ਨੇ ਖਸੂਸੀ ਦਾਵਤ ਹੈ ਕਈ ਮੁਲਕ ਦੇ ਬੰਦੇ ਸ਼ਿਰਕਤ ਕਰ ਰਹੇ ਨੇ। ਹਾਂ ਤੇ ਪੇਸ਼ਰਫਤ ਕੋਈ ਬਿਹਤਰ ਨਜ਼ਰ ਆ ਰਹੀ ਤੁਹਾਨੂੰ? ਪੇਸ਼ਰਫਤ ਹੈ ਨਾ ਇਜਲਾਸ ਹੋਣਾ ਹੀ ਪੇਸ਼ਰਫਤ ਹੈ। ਦੇਖੋ ਨਾ ਜਿਹੜਾ ਬ੍ਰੇਨ ਚਾਈਲਡ ਹੈ ਡੋਨਲਡ ਟਰੰਪ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਔਰ ਉਹਦੇ ਤੇ ਇਹ ਜਿਹੜੇ ਇਜਲਾਸ ਨੇ ਹੁਣ ਇਹਦੇ ਤੇ ਉਹਦੇ ਚ ਪਲੈਨਿੰਗ ਹੋਣੀ ਹੈ ਗਜ਼ਾ ਦੇ ਵਿੱਚ। ਅਸੀਂ ਬਲਕਿ ਜੋ ਕਹਿ ਰਹੇ ਨੇ ਕੋਈ $5 ਅਰਬ ਇਕੱਠੇ ਹੋਣ ਦਾ ਵੀ ਇਮਕਾਨ ਹੈ ਤੇ ਉਹ ਸ਼ੁਰੂ ਉੱਥੇ ਜ਼ਾਹਰ ਹੈ ਉਹਦੀ ਮੇਰਾ ਖਿਆਲ ਹੈ ਕਿ ਉਹਦੀ ਐਗਜ਼ੀਕਿਊਸ਼ਨ ਦੇ ਅੱਗੋਂ ਮਰਾਹਲ ਤੈਅ ਹੋਣੇ ਨੇ ਕਿ ਉਹਨੂੰ ਕਿਸ ਤਰੀਕੇ ਦੇ ਨਾਲ ਮਾਮਲਾਤ ਨੂੰ ਅੱਗੇ ਲੈ ਕੇ ਚੱਲਣਾ। ਤਾਂ ਇਜ਼ ਵੈਰੀ ਇੰਪੋਰਟੈਂਟ ਮਤਲਬ ਕਿ ਇਹ ਹੋ ਰਿਹਾ ਜਿਹੜਾ ਇਹਨਾਂ ਦਾ ਮੀਟਿੰਗ ਹੈ ਇਸ ਵਕਤ ਉੱਥੇ। ਤੇ ਇਹਦੇ ਮੀਟਿੰਗ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣ 'ਚ ਮਿਲਣਗੀਆਂ ਕਿ ਮਾਮਲਾਤ ਜਿਹੜੇ ਨੇ ਕਿੰਨਾ ਕੁ ਅੱਗੇ ਵੱਧਦੇ ਨੇ ਔਰ ਗਜ਼ਾ ਦੇ ਵਿੱਚ ਕਿੰਨਾ ਇਨਵੈਸਟਮੈਂਟ ਹੁੰਦੀ ਹੈ ਔਰ ਕਿੰਨਾ ਫਲਸਤੀਨੀਆਂ ਵਾਸਤੇ ਕੀ ਕੁਛ ਉੱਥੋਂ ਦੇ ਗਜ਼ਾ ਦੇ ਇਨਕਲੇਵ ਵਾਸਤੇ ਕੀ ਕੁਛ ਹੁੰਦਾ। ਇਹ ਮੱਦੇਨਜ਼ਰ ਰੱਖੋ ਕਿ ਇਹ ਗਜ਼ਾ ਦੇ ਵਾਸਤੇ ਹੈਗਾ। ਗਜ਼ਾ ਇੱਕ ਜਿਹੜਾ ਇਨਕਲੇਵ ਹੈ ਨਾ ਇਹ ਉੱਥੋਂ ਦੇ ਵਾਸਤੇ ਹੈਗਾ। ਫਲਸਤੀਨ ਅਥਾਰਟੀ ਦੇ ਅੰਡਰ ਜਿਹੜੇ ਏਰੀਆਜ਼ ਨੇ ਉੱਥੇ ਤੇ ਆਲਰੇਡੀ ਲੜਾਈ ਨਹੀਂ ਸੀ ਹੈ ਜਾਂ ਕੋਈ ਐਸਾ ਮਸਲਾ ਨਹੀਂ ਸੀ ਹੈ ਤੇ ਉਹ ਫਲਸਤੀਨ ਅਥਾਰਟੀ ਗਜ਼ਾ ਜਿਹੜਾ ਪੀਸ ਬੋਰਡ ਹੈ ਗਜ਼ਾ ਅਮਨ ਦਾ ਜਿਹੜਾ ਮਨਸੂਬਾ ਹੈ ਉਹਦੇ ਨਾਲ ਹੈ। ਔਰ ਮੁਸਲਿਮ ਮੁਲਕ ਜਿਹੜੇ ਨੇ 8 ਵੱਡੇ ਮੁਲਕ ਜਿਹੜੇ ਨੇ ਖਾਸ ਤੌਰ ਤੇ ਉਹ ਵੀ ਇਹਦੇ ਨਾਲ ਨੇ। ਤੇ ਉਹ ਸਿਰਫ ਇਹ ਅਗਰ ਕਹਿਣਾ ਕਿ ਅਸੀਂ ਪਾਕਿਸਤਾਨ ਸਿਰਫ ਨਾਲ ਹੈ ਤੇ ਜਾਂ ਕੋਈ ਐਸੀ ਗੱਲ ਕਰਨਾ ਉਹ ਐਸੀ ਗੱਲ ਨਹੀਂ ਹੈ। ਈਵਨ ਹਮਾਸ ਵੀ ਇਸ ਦੇ ਨਾਲ ਹੈ। ਉਹਦੇ 2-4 ਗੱਲਾਂ ਦੇ ਉੱਤੇ ਇਖਤਲਾਫ ਨੇ ਮਗਰ ਡਿਸਆਰਮ ਹੋਣ ਦੇ ਉੱਤੇ ਗਾਰੰਟੀਜ਼ ਦੇ ਉੱਤੇ ਮੁਖਤਲਿਫ ਹੋਰ ਮਾਮਲਾਤ ਉੱਤੇ ਜਿਹੜੇ ਇਖਤਲਾਫਾਤ ਨੇ ਜ਼ਾਹਰ ਹੈ ਉਹ ਇਖਤਲਾਫਾਤ ਰਹਿਣਗੇ ਵੀ ਔਰ ਵਕਤ ਦੇ ਨਾਲ ਨਾਲ ਉਹ ਦੂਰ ਵੀ ਹੋਣਾ ਸ਼ੁਰੂ ਹੋ ਜਾਣਗੇ। ਦੇਖਣਾ ਸਿਰਫ ਇੰਨਾ ਹੈਗਾ ਕਿ ਇਹ ਜਿਹੜਾ ਬੇਸਿਕ ਕੰਸਰਨ ਜਿਹੜਾ ਉਹ ਉੱਥੋਂ ਦੇ ਪੈਲਸਟਾਈਨੀਅਨਸ ਦੇ ਨਾਲ ਹੈਗਾ ਉੱਥੋਂ ਦੇ ਸ਼ਹਿਰੀਆਂ ਦੇ ਨਾਲ ਹੈਗਾ ਕਿ ਉਹਨਾਂ ਨੂੰ ਕਿੰਨਾ ਕੁ ਸਹੂਲਤ ਮਿਲਦੀ ਹੈ। ਅਸੀਂ ਤਾਂ ਇਹੋ ਹੀ ਚਾਹਾਂਗੇ ਕਿ ਉੱਥੇ ਕਤਲੋ ਗਾਰਤ ਜੰਗ ਬੰਦ ਹੋਵੇ। ਇਸਰਾਈਲ ਜਿਹੜਾ ਹੈ ਉਹਨੂੰ ਕਿਸੇ ਸਮਝੌਤਿਆਂ ਦੇ ਅੰਦਰ ਇੰਟਰਨੈਸ਼ਨਲ ਗਾਰੰਟੀਜ਼ ਦੇ ਅੰਦਰ ਜਕੜਿਆ ਜਾਏ। ਦੇਖੋ ਨਾ ਕਿ ਇਹ ਤਾਂ ਪੋਸੀਬਲ ਨਹੀਂ ਹੈਗਾ ਕਿ ਬਤੌਰ ਇਸਰਾਈਲ ਸਟੇਟ ਖਤਮ ਹੋ ਜਾਏ। ਜੋ ਸਭ ਹਾਲੇ ਤੱਕ ਵੀ ਦੇਖੋ ਨਾ ਉਹ ਸੀਜ਼ ਫਾਇਰ ਦੀ ਮੁਸਲਸਲ ਖਿਲਾਫਵਰਜ਼ੀ ਕਰਦਾ ਹੈ ਇਸਰਾਈਲ ਤੇ ਇਹ ਹੁਣ ਮਾਮਲਾ ਤੁਹਾਨੂੰ ਲੱਗ ਰਿਹਾ ਕਿ ਬੋਰਡ ਬਣਨ ਤੋਂ ਬਾਅਦ ਉਹਨੂੰ ਰੋਕਿਆ ਜਾ ਸਕਦਾ। ਬਿਲਕੁਲ ਖਤਮ ਕਰਨਾ ਪੈਣਗੇ ਉਹਨੂੰ। ਸਾਰੀ ਜ਼ਿੰਮੇਵਾਰੀ ਟਰੰਪ ਦੇ ਉੱਤੇ ਆ ਜਾਏਗੀ ਨਾ ਅਮਰੀਕਾ ਦੇ ਉੱਤੇ ਆਏਗੀ ਔਰ ਉਹਦੇ ਅੰਦਰ ਜਿਹੜੇ ਦੂਸਰੇ ਵੱਡੇ ਸਟੇਕ ਹੋਲਡਰ ਮੁਲਕ ਹੋਣਗੇ ਉਹਨਾਂ ਦੇ ਉੱਤੇ ਆਏਗੀ। ਇਸਰਾਈਲ ਖੁਦ ਵੀ ਉਹਦੇ 'ਚ ਸ਼ਾਮਲ ਹੈ। ਉਹਨੂੰ ਤਾਂ ਇਹ ਰੋਕਣਾ ਪਏਗਾ ਨਾ। ਮੈਂ ਜਿਹੜੀ ਗੱਲ ਕਰ ਰਿਹਾ ਕਿ ਉਹਨੂੰ ਮੁਆਹਦਿਆਂ ਦੇ ਵਿੱਚ ਇੰਟਰਨੈਸ਼ਨਲ ਗਾਰੰਟੀਜ਼ ਦੇ ਵਿੱਚ ਜਕੜਨਾ ਪਏਗਾ। ਅਗਰ ਉਹ ਜਕੜਿਆ ਜਾਂਦਾ ਤੇ ਮੇਰਾ ਤਾਂ ਖਿਆਲ ਹੈ ਕਿ ਫਿਰ ਕੋਈ ਅੱਗੇ ਸਮੂਥ ਸੇਲਿੰਗ ਦੇ ਇਮਕਾਨਾਤ ਸਾਨੂੰ ਨਜ਼ਰ ਆ ਰਹੇ ਨੇ। ਔਰ ਦੂਸਰੀ ਗੱਲ ਹੈ ਇਹ ਕਿ ਵਸਤ ਜਿਹੜੀ ਮਿਡਲ ਈਸਟ ਹੈਗੀ ਹੈ
ਉਹਦੇ ਅੰਦਰ ਵੀ ਕੁਝ ਤਬਦੀਲੀਆਂ ਆ ਰਹੀਆਂ ਨੇ। ਅਮਰੀਕਨ ਮੀਡੀਆ ਈਰਾਨ ਦੇ ਹਵਾਲੇ ਦੇ ਨਾਲ ਕੁਝ ਗੱਲਾਂ ਕਰ ਰਿਹਾ ਤੇ ਇਹ ਇੱਕ ਮੁਹਿੰਮ ਦਾ ਮੈਨੂੰ ਖਤਰਾ ਲੱਗ ਰਿਹਾ ਹੈ। ਹਫਤੇ ਦਾ ਟਾਈਮ ਦਿੱਤਾ ਜਾ ਰਿਹਾ, ਖਤਰਨਾਕ ਤੇ ਮੈਨੂੰ ਇੱਕ ਖਤਰਾ ਮੈਨੂੰ ਇੱਕ ਲੱਗ ਰਿਹਾ ਹੈ ਜਿਹਦੇ ਤੇ ਪਾਕਿਸਤਾਨ ਨੂੰ ਵੀ ਇੱਕ ਨਜ਼ਰ ਰੱਖਣ ਦੀ ਜ਼ਰੂਰਤ ਹੈ, ਬਾਕੀਆਂ ਨੂੰ ਵੀ ਇਹਦੇ ਤੇ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਵੱਡੀਆਂ ਤਾਕਤਾਂ, ਇਹ ਤੇ ਇੱਕ ਅਸੂਲ ਹੈ, ਜਿਹੜੇ ਵੱਡੇ ਤਾਕਤਾਂ ਹੁੰਦੀਆਂ ਨੇ, ਮੂੰਹ ਜ਼ੋਰ ਹੁੰਦੀਆਂ ਨੇ, ਉਹਨਾਂ ਨੂੰ ਛੋਟੇ ਮੁਲਕ ਰੋਕ ਨਹੀਂ ਸਕਦੇ। ਤੇ ਲੇਕਿਨ ਅਸੀਂ ਆਪਣੀ ਤੇ ਸਟ੍ਰੈਟਜੀ, ਅਸੀਂ ਤੇ ਗਵਰਨਮੈਂਟ ਨੂੰ ਕਹਾਂਗੇ ਆਪਣੇ ਹਿਸਾਬ ਨਾਲ, ਆਪਣੇ ਮਫਾਦਾਤ ਦੇ ਹਿਸਾਬ ਨਾਲ ਆਪਣੀ ਸਟ੍ਰੈਟਜੀ ਨੂੰ ਬਣਾ ਕੇ ਰੱਖਿਆ ਜਾਵੇ। ਸਭ ਤੇ ਪ੍ਰੋਗਰਾਮ ਦਾ ਜਿਹੜਾ ਵਕਤ ਹੈ ਨਾ ਬੜੀ ਤੇਜ਼ੀ ਨਾਲ ਇਖਤਤਾਮ ਦੀ ਤਰਫ ਜਾ ਰਿਹਾ, ਤੇ ਮੈਸੇਜ ਸਾਡੇ ਦੇਖਣ ਵਾਲਿਆਂ ਨੂੰ ਅਗਰ ਤੁਸੀਂ ਦੇਣਾ ਚਾਹੋ। ਮੈਸੇਜ ਮੇਰਾ ਇਹੋ ਹੀ ਹੈਗਾ ਕਿ ਵੀ ਰਮਜ਼ਾਨ ਦਾ ਆਗਾਜ਼ ਹੋ ਚੁੱਕਿਆ ਹੈ ਔਰ ਇਹਦੇ ਅੰਦਰ ਅਕਸਰ ਇਹ ਹੁੰਦਾ ਕਿ ਇੱਕ ਤਾਂ ਦੁਕਾਨਦਾਰ ਲੋਕ ਜਿਹੜੇ ਨੇ, ਜਿਹੜੇ ਫਲ ਫਰੋਸ਼ ਨੇ ਜਾਂ ਹਰ ਕਿਸਮ ਦੇ ਦੁਕਾਨਦਾਰ ਨੇ, ਉਹ ਇਹਦੇ ਅੰਦਰ ਜਿਹੜੀ ਨਾ ਓਵਰ ਚਾਰਜਿੰਗ ਪ੍ਰਾਈਸਿਸ ਦੀ ਹੋ ਜਾਂਦੀ ਹੈ। ਅੱਜ ਬੜੀ ਸ਼ਿਕਾਇਤ ਆ ਰਹੀ ਹੈ ਨੇ, ਰੇਟ ਬਹੁਤ ਵਧੇ ਨੇ ਮਾਰਕੀਟ 'ਚ। ਇਹ ਮਜ਼ਾਕ ਮੁਸ਼ਾਹਦਾ ਕੀਤਾ ਤੁਸੀਂ ਇਹਦਾ? ਅੱਛਾ, ਤੇ ਇਹ ਦੇਖੋ ਨਾ ਕਿੰਨੀ ਫਿਰ ਇਹ ਬੁਰੀ ਗੱਲ ਹੈ ਕਿ ਸਾਡੇ ਜਿਹੜੇ ਦੁਕਾਨਦਾਰ ਨੇ, ਤਾਜਰ ਨੇ, ਤੁਸੀਂ ਖੁਦ ਨੂੰ ਵੀ ਆਪਣੇ ਆਪ ਨੂੰ ਕਾਨੂੰਨ ਦਾ ਪਾਬੰਦ ਕਰੋ ਨਾ। ਤੁਸੀਂ ਸਿਰਫ ਇਹ ਹੀ ਨਾ ਕਰੋ ਕਿ ਸਾਡੇ ਤੇ ਕਾਨੂੰਨ ਹੈ, ਔਰ ਦੂਸਰੀ ਤਰਫ ਆਵਾਮ ਦੇ ਉੱਤੇ ਵੀ ਜਿਹੜੇ ਰੋਜ਼ਾਦਾਰ ਨੇ ਔਰ ਮੁਸਲਮਾਨ ਨੇ, ਤੇ ਉਹਨਾਂ ਨੂੰ ਵੀ ਕਿਉਂਕਿ ਸਬਰ ਦੀ ਤਲਕੀਨ ਹੈ, ਰੋਜ਼ਾ ਤੁਹਾਨੂੰ ਸਬਰ ਦੀ ਤਲਕੀਨ ਦਿੰਦਾ ਹੈ। ਤੁਸੀਂ ਆਪਣੇ ਅੰਦਰ ਉਹਨੂੰ ਸਬਰ ਪੈਦਾ ਕਰੋ ਔਰ ਚੀਜ਼ਾਂ ਨੂੰ ਇੱਕ ਬਲਕ ਵਿੱਚ ਜ਼ਖੀਰੇ ਦੇ ਤੌਰ ਤੇ ਇਕੱਠੀਆਂ ਨਾ ਕਰੋ। ਇਹ ਦੁਨੀਆ ख़त्म नहीं हो रही, ये दुनिया चल रही है, चीज़ां राशन ये बाद विचों भी जारी रहेगा, मिलता रहेगा, इक्को दफ़ा ना करो। और दूसरी तरफ जिहड़ी ट्रैफिक वाले ने शाम के टाइम ते रोज़ा खुलन तो कोई अद्धा पौना घंटा पहले जिहड़ी बहुत तेज़ रफ्तार हुंदियां ने और एक्सीडेंट के खतरात हुंदे भी रहिंदे ने, ते तुसीं खुद भी एहतियात करो। यानी रोज़ा तुहानूं पूरा कंप्लीट एक डिसिपलिन च रहन दा दर्स हैगा। एक छोटे घर तो लैके सैरी तो लैके और अफतारी तक तुसी एक डिसिपलिन तरीके दे नाल लाइफ नूं गुजारोगे तो बड़े तुसी रोज़े दियां बरकतां नाल भी लुत्फ अंदोज़ होवोगे और लोग भी खुश रहणगे, इत्मीनान रहे। ने बड़ा बेहतरीन मैसेज चोई साहब दिता, बहुत शुक्रिया। तो नाज़रीन ऐसे नाल ही प्रोग्राम का वक्त हो गया ख़त्म। कल हाज़र होवांगे ऐसे वेले ते करांगे गूढ़ी गल लतीफ़ चौधरी दे नाल।